ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਸ਼ੁੱਕਰਵਾਰ 18 ਨਵੰਬਰ 2022। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਨਾਮ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮਿੰਟ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਕੈਬਨਿਟ ਤੋਂ। ਪੰਜਾਬ ਕੈਬਨਿਟ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰਨ ਨੂੰ ਹੁਣ ਹਰੀ ਝੰਡੀ ਦੇ ਦਿੱਤੀ ਗਈ ਹੈ ਜੀ। ਜੀ ਬਿਲਕੁਲ, ਇਹ ਝੰਡੀ ਜਿਹੜੀ ਮਿਲ ਗਈ ਹੈ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕਿੰਗ ਖਬਰ ਆ ਰਹੀ ਹੈ ਕਿਉਂਕਿ ਇੰਡੀਆ ਤੁਹਾਨੂੰ ਪਤਾ ਹੀ ਹੈ ਵਰਲਡ ਕੱਪ ਸੈਮੀਫਾਈਨਲ ਚ ਬਹੁਤ ਬੁਰੀ ਤਰ੍ਹਾਂ ਪਿਟ ਗਿਆ ਸੀਗਾ। ਹਾਂਜੀ, ਤਾਂ ਉਹਦੀ ਗਾਜ਼ ਟਿੱਕੀ ਆ। ਹੁਣ ਜਿਹੜੀ ਸਾਡੀ ਸਿਲੈਕਸ਼ਨ ਕਮੇਟੀ ਹੁੰਦੀ ਹੈ ਨਾ, ਉਹ ਭੰਗ ਕਰ ਦਿੱਤੀ ਗਈ ਹੈ BCCI ਜੀ। ਯਾਨੀ ਕ੍ਰਿਕਟ ਜਗਤ ਦੇ ਵਿੱਚ ਵੱਡੀ ਖਬਰ ਆ। ਬੜੇ ਇਹਦੇ ਵਿੱਚ ਨਾਮਚੀਨ ਬੰਦੇ ਸਨ। ਚੇਤਨ ਸ਼ਰਮਾ ਵਨਡੇ ਚ ਪਹਿਲੀ ਹੈਟ੍ਰਿਕ ਲੈਣ ਵਾਲਾ ਬੋਲਰ ਕਿਸੇ ਟਾਈਮ ਦਾ, ਮੀਆਂ ਦਾਦ ਨੇ ਇਹਨੂੰ ਛੱਕਾ ਮਾਰਿਆ ਸੀ ਆਖਰੀ ਬਾਲ ਤੇ। ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਦੇਵਾਸ਼ੀਸ਼ ਮੋਹੰਤੀ ਸੀ, ਉਹ ਵੀ ਕਿਸੇ ਟਾਈਮ ਦਾ ਫਾਸਟ ਬੋਲਰ ਸੀ। ਸੁਨੀਲ ਜੋਸ਼ੀ ਇੰਡੀਆ ਲਈ ਬਹੁਤ ਮੈਚ ਖੇਡੇ, ਉਹਨੇ ਸਪਿਨਰ ਸੀ, ਲੈਫਟੀ ਸੀਗਾ। ਹਰਵਿੰਦਰ ਸਿੰਘ ਸੀ, ਤੇਜ਼ ਬੋਲਰ ਸੀਗਾ, ਪੰਜਾਬ ਦਾ ਸੀ ਆਪਣਾ। ਤਾਂ ਇਹ ਸਾਰੀ ਸਿਲੈਕਸ਼ਨ ਕਮੇਟੀ ਭੰਗ ਕਰਨ ਦਾ ਮਤਲਬ ਇਹ ਆ ਕਿ ਉਹ ਜਿਹੜੀ ਹਾਰ ਆ, ਉਸ ਹਾਰ ਨੇ ਬਹੁਤ ਵੱਡਾ ਝਟਕਾ ਜਿਹੜਾ ਉਹ ਇੰਡੀਅਨ ਕ੍ਰਿਕਟ ਨੂੰ ਦਿੱਤਾ ਹੈ। ਤਾਂ ਖੈਰ ਆਪਾਂ ਵਧੀਆ ਹੁਣ ਪੈਨਸ਼ਨ ਬਣੀ। ਦੇਖੋ ਪੈਨਸ਼ਨ ਕਿਸੇ ਦੀ ਲੱਗ ਜਾਵੇ, ਆਪਾਂ ਕਹਿ ਦਿੰਦੇ ਹੁੰਦੇ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਕਿ ਫਲਾਣਾ ਪੈਨਸ਼ਨ ਆਇਆ। ਤਾਂ ਪੈਨਸ਼ਨ ਆਏ ਦਾ ਮਤਲਬ ਇਹ ਆ ਕਿ ਇੱਕ ਤਰ੍ਹਾਂ ਨਾਲ ਸੋਸ਼ਲ ਸਿਕਿਉਰਿਟੀ। ਉਹਦੇ ਚ ਹੁਣ ਆਪਾਂ ਨਹੀਂ ਜਾਵਾਂਗੇ, ਪੁਰਾਣੀ ਤੇ ਨਵੀਂ ਪੈਨਸ਼ਨ ਦਾ ਫਰਕ ਬਹੁਤ ਵਾਰੀ ਸਾਫ਼ ਹੋ ਚੁੱਕਿਆ ਵਾ। ਤਾਂ ਇਹਨਾਂ ਨੇ ਖੀਰੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਲਾਵਾ ਜਿਹੜੀ ਗੱਲ ਹੁਣ ਆਪਣੇ ਤੱਕ ਸੂਚਨਾਵਾਂ ਦੇ ਰੂਪ ਦੇ ਵਿੱਚ ਮੌਜੂਦ ਆ, ਉਹ ਇਹੋ ਆ ਕਿ ਇਹਦੇ ਵਿੱਚ ਇੱਕ ਸਾਂਝਾ ਫੰਡ ਬਣਾਇਆ ਜਾਏਗਾ, ਜਿਵੇਂ ਪਹਿਲਾਂ ਨੈਸ਼ਨਲ ਲੈਵਲ ਤੇ ਸੀਗਾ। ਇਹ ਸ਼ੁਰੂਆਤ ਦੇ ਵਿੱਚ 1 ਕਰੋੜ ਰੁਪਏ ਦਾ ਜਿਹੜਾ ਹੈ ਉਹ ਯੋਗਦਾਨ ਜਿਹੜਾ ਇਹਦੇ ਚ ਪਾਇਆ ਜਾਏਗਾ। ਫਿਰ NPS ਦੇ ਨਾਲ ਜਿਹੜਾ ਮੌਜੂਦਾ ਰਿਜ਼ਰਵ ਫੰਡ ਹੈ 16,746 ਕਰੋੜ ਦਾ, ਇਹ ਜਿਹੜਾ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, ਇਹਨੂੰ ਕਹਿੰਦੇ PFRDA ਦੇ ਵਿੱਚ ਆ। ਉਹ ਜਿਹੜਾ ਹੈ ਉਹ ਰਾਸ਼ੀ ਦੇ ਰੂਪ ਦੇ ਵਿੱਚ, ਉਹ ਰਕਮ ਦੇ ਰੂਪ ਦੇ ਵਿੱਚ ਲੈਣ ਦਾ ਤਹਈਆ ਕੀਤਾ ਜਾਏਗਾ। ਇਹ ਥੋੜਾ ਜਿਹਾ ਪੰਗਾ ਹੋਏਗਾ ਕਿ ਕੇਂਦਰ ਸਰਕਾਰ ਇਸ ਅਪੀਲ ਨੂੰ ਮੰਨੇਗੀ ਜਾਂ ਕੋਈ ਕਾਨੂੰਨੀ ਤੌਰ ਤੇ ਕੋਈ ਅਮੈਂਡਮੈਂਟ ਵਗੈਰਾ ਜਾਂ ਸੋਧ ਕਰਕੇ ਇਹ ਸਾਰਾ ਕੁਝ ਠੀਕ ਕੀਤਾ ਜਾਏਗਾ। ਤਾਂ ਫੰਡ, ਕਿਉਂਕਿ ਦੇਖੋ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਨਾ, ਉਹਦੇ ਵਿੱਚ ਇਹੋ ਹੀ ਆ। ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਕੀ ਸੀਗਾ ਕਿ ਜਿਹੜਾ ਮੁਲਾਜ਼ਮ ਹੈ ਉਹਦੇ ਤੇ ਬਹੁਤ ਘੱਟ ਬੋਝ ਸੀ, ਤਾਂ ਇੱਥੇ ਮੁਲਾਜ਼ਮ ਤੇ ਕਾਫੀ ਬੋਝ ਆ। ਇਹਦੇ ਜੇਬ ਚੋਂ ਵੀ ਪੈਸੇ ਜਾਣੇ ਆ, ਫਿਰ ਕੁਛ ਹਿੱਸਾ ਸਟੇਟ ਸਰਕਾਰ ਦਾ, ਤੇ ਏਦਾਂ ਉਹ ਸਾਂਝੇ ਰੂਪ ਦੇ ਵਿੱਚ ਜਾਂਦਾ। ਤਾਂ ਉਹ ਫੰਡ ਜਿਹੜਾ ਵਾਪਸ ਲੈਣਾ ਹੋਏਗਾ। ਤਾਂ ਇਹ ਇੱਕ ਵੱਡਾ ਪੰਗਾ ਰਹੇਗਾ ਕਾਨੂੰਨੀ ਨੁਕਤੇ ਨਿਗਾਹ ਤੋਂ ਕਿ ਕਿਸ ਤਰ੍ਹਾਂ ਹੱਲ ਕੀਤਾ ਜਾਂਦਾ ਹੈ। ਬਾਕੀ ਹੁਣ ਤੁਸੀਂ ਦੇਖੋ ਕਿ ਜੇ ਫੰਡ ਮਿਲ ਜਾਂਦਾ ਹੈ ਤੇ ਇਸ ਸਰਕਾਰ ਵਾਸਤੇ ਤਾਂ ਠੀਕ ਠਾਕ ਆ, ਕਿਉਂਕਿ ਇਹਨਾਂ ਨੂੰ ਤਾਂ ਪੈਸੇ ਜਿਹੜੇ ਇੱਕ ਵਾਰੀ ਮਿਲ ਗਏ। ਪਰ ਪ੍ਰਵੀਨ ਜੀ, ਇਸ ਗੱਲ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਭਾਰ ਪੈਣਾ ਜੋ 32, 33, 34 ਚ ਸਰਕਾਰ ਚੱਲ ਰਹੀ ਹੋਏਗੀ।
ਮਤਲਬ ਕਿ ਇੱਕ ਇਲੈਕਸ਼ਨ ਆਪਣਾ ਹੋ ਗਿਆ 22 ਚ, ਦੂਆ ਆਏਗਾ ਹੁਣ 27 ਚ, ਤੇ ਤੀਸਰਾ ਲਾ ਲਓ 32 ਵਾਲੀ ਜਿਹੜੀ ਸਰਕਾਰ ਹੋਏਗੀ ਨਾ, ਉਹਦੇ ਵਾਸਤੇ ਇਹ ਬਹੁਤ ਵੱਡਾ ਫਿਰ ਲਫੜਾ ਹੋਏਗਾ, ਕਿਉਂਕਿ ਆਪਾਂ ਨੂੰ ਵੀ ਪਤਾ ਕਿ ਇਸ ਤਰ੍ਹਾਂ ਦੇ ਜਿਹੜੇ ਪੈਸੇ ਹੁੰਦੇ ਨੇ ਉਹ ਫਿਰ ਉਸ ਟਾਈਮ ਤੱਕ ਸਾਹਮਣੇ ਕਿ ਉਸੇ ਪਰਪਸ ਵਾਸਤੇ, ਉਸੇ ਮੰਤਵ ਵਾਸਤੇ ਜਾਂ ਤਾਂ ਠੋਸ ਰੂਪ ਦੇ ਵਿੱਚ ਜਿਵੇਂ ਕਹਿੰਦੇ ਤਾਂ ਹੈ ਕਿ ਅਸੀਂ ਇੱਕ ਮਤਲਬ ਕਿਸ ਤਰ੍ਹਾਂ ਦਾ ਫੰਡ ਜਾਂ ਕੋਸ਼ ਬਣਾਵਾਂਗੇ ਜਿਹਦੇ ਵਿੱਚ ਸਾਰਾ ਪੈਸਾ ਪਿਆ ਰਹੇਗਾ। ਪਰ ਕਈ ਵਾਰ ਸਰਕਾਰਾਂ ਹੁੰਦੀਆਂ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀਆਂ ਨੀਤੀਆਂ ਬਦਲ ਜਾਂਦੀਆਂ, ਤੇ ਦੇਖਣਾ ਹੋਏਗਾ ਕਿ ਕੀ ਉਦੋਂ ਤੱਕ ਕੋਈ ਸਰਕਾਰ ਆ ਕੇ ਇਸ ਨੀਤੀ ਨੂੰ ਬਦਲੇਗੀ, ਉਹ ਵੀ ਇੱਕ ਸਵਾਲ ਰਹੇਗਾ। ਜੇ ਨਹੀਂ ਬਦਲੇਗੀ ਤਾਂ ਫਿਰ ਉਹ ਸਾਰਾ ਜਿਹੜਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਚੱਲੇਗਾ ਅੱਗੇ, ਕਿਉਂਕਿ ਪੰਜਾਬ ਤੇ ਪਹਿਲਾਂ ਹੀ ਆਰਥਿਕ ਤੌਰ ਤੇ ਬਹੁਤ ਮੰਦਹਾਲੀ ਚੋਂ ਗੁਜ਼ਰ ਰਿਹਾ ਹੈ। ਤਾਂ ਉਹ ਜਿਹੜਾ ਬੋਝ ਪਵੇਗਾ, ਐਕਸਟਰਾ ਬੋਝ ਪਵੇਗਾ, ਤਾਂ ਉਹ ਕਿਸ ਤਰ੍ਹਾਂ ਬਰਦਾਸ਼ਤ ਕਰੇਗਾ, ਇਹ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਹਿਮ ਨੁਕਤਾ ਹੈ। ਤਾਂ ਬਾਕੀ ਇਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲੈਕਸ਼ਨ ਦੇ ਵਿੱਚ ਲਾਹਾ ਲੈਣ ਵਾਸਤੇ ਤੇ ਬਹੁਤ ਵੱਡੇ ਪੱਧਰ ਤੇ PR ਕਰਕੇ, ਪ੍ਰਚਾਰ ਕਰਕੇ ਇਹ ਸਾਰਾ ਕੁਝ ਕਰ ਦਿੱਤਾ। ਵੈਸੇ ਠੀਕ ਹੈ, ਮੁਲਾਜ਼ਮਾਂ ਦੇ ਹੱਕ ਦੇ ਵਿੱਚ ਤੇ ਠੀਕ ਆ, ਪਰ ਕੀ ਇਸ ਤਰ੍ਹਾਂ ਕਰਨ ਦੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਹੋਏਗਾ ਉਸ ਟਾਈਮ ਉਹ ਇਸ ਭਾਰ ਨੂੰ ਚੱਲ ਲਏਗਾ, ਇਹ ਇੱਕ ਵੱਡਾ ਸਵਾਲ ਰਹੇਗਾ ਤੇ ਅਹਿਮ ਨੁਕਤਾ ਰਹੇਗਾ ਇਸ ਮਾਮਲੇ 'ਚ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰਾ ਹੈ, ਪੰਜਾਬ ਪੁਲਿਸ ਹੁਣ ਚੌਕਸ ਹੋਈ ਹੈ। ਖਬਰ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਇਹ ਵੀ ਦੱਸਦੇ ਚੱਲੀਏ ਵੀ ਅੱਜ ਸ਼ੁੱਕਰਵਾਰ ਹੈ, ਤੇ ਅੱਜ ਬ੍ਰੇਕ ਤੋਂ ਪਾਰ ਜਦੋਂ ਆਪਾਂ ਰੁਕਾਂਗੇ, ਦੁਬਾਰਾ ਮਿਲਾਂਗੇ, ਤਾਂ ਉਦੋਂ ਤੁਸੀਂ ਮਿੰਟੂ ਜੀ ਨੂੰ ਸਵਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਅੱਜ ਸ਼ੁੱਕਰਵਾਰ ਹੈ ਤੇ ਮਿੰਟੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਵਾਲ ਸ਼ਾਰਟ ਰੱਖਿਓ, ਇੰਨੀ ਬੇਨਤੀ ਜ਼ਰੂਰ ਹੈ। ਮਿੰਟੂ ਜੀ, ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰਾ ਹੈ ਜੀ, ਪੰਜਾਬ ਪੁਲਿਸ ਹੁਣ ਚੌਕਸ ਹੋਈ ਹੈ। ਹਾਂਜੀ, ਦੇਖੋ ਕੱਲ ਬੱਬੂ ਮਾਨ ਬਾਰੇ ਵੀ ਖਬਰ ਆਈ ਸੀਗੀ ਨਾ ਕਿ ਕਿਸ ਤਰ੍ਹਾਂ ਉਹਨੂੰ ਫੋਨ ਆਇਆ, ਥ੍ਰੈਟ ਕੀਤਾ ਗਿਆ, ਤੇ ਉਸ ਤੋਂ ਬਾਅਦ ਪੁਲਿਸ ਨੇ ਅਚਾਨਕ ਆਪਣੀ ਨਫਰੀ ਉੱਥੇ ਵਧਾ ਦਿੱਤੀ ਹੈ ਜਿੱਥੇ ਉਹ ਰਹਿੰਦਾ, ਮੋਹਾਲੀ ਦੇ ਵਿੱਚ। ਤਾਂ ਇਹ ਆਪਣੇ ਇੱਕ ਵੇਖੀਏ ਤਾਂ ਮੀਡੀਆ ਜਗਤ ਦੀ ਇੱਕ ਬਹੁਤ ਵੱਡੀ ਖਬਰ ਸੀ ਕੱਲ ਦੀ ਕਿ ਕਿੱਦਾਂ ਬੱਬੂ ਮਾਨ ਨੂੰ ਥ੍ਰੈਟ ਕੀਤਾ ਗਿਆ, ਕਿਉਂਕਿ ਇਹ ਕਿਹਾ ਗਿਆ ਕਿ ਬੰਬੀਹਾ ਗਰੁੱਪ ਨੇ ਹੀ ਸ਼ਾਇਦ ਥ੍ਰੈਟ ਕੀਤਾ ਹੈ। ਤਾਂ ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਸ ਤਰ੍ਹਾਂ ਵਾਪਰ ਰਹੀਆਂ ਨੇ, ਕਿਸ ਤਰ੍ਹਾਂ ਨਾਲੋਂ ਨਾਲ ਚੱਲ ਰਹੀਆਂ ਨੇ। ਹੁਣ ਇਹ ਇਨਪੁਟ ਜਿਹੜੀ ਹੈ ਕਿ ਜਿਹੜੇ ਡੇਰਾ ਪ੍ਰੇਮੀ ਆ ਉਹ ਹੋਰ ਨਿਸ਼ਾਨੇ ਤੇ ਲੈ ਜਾ ਸਕਦੇ ਆ, ਸੋ ਲਿਹਾਜ਼ਾ ਹੁਣ ਇਹਨਾਂ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਥੋੜੀ ਹੋਰ ਟਾਈਟ ਕੀਤੀ ਹੋਏਗੀ। ਜ਼ਾਹਰ ਜੀ ਗੱਲ ਹੈ ਨਾ। ਵੈਸੇ ਪਿਛਲੇ ਦਿਨ ਹੀ ਆਪਾਂ ਖਬਰ ਵੀ ਕੀਤੀ ਸੀਗੀ ਕਿ ਕਿਵੇਂ ਡੇਰਾ ਪ੍ਰੇਮੀ ਡਰਦੇ ਜਿਹੜੇ ਉਹ ਤਰੀਕ ਤੇ ਨਹੀਂ ਸਨ ਗਏ। ਤਾਂ ਇਹਦਾ ਮਤਲਬ ਇਹ ਵੀ ਹੈ ਕਿ ਕੱਲ ਨੂੰ ਮੰਨ ਲਓ ਹੋਰ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਸਿਕਿਉਰਿਟੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਕਿ ਉਹ ਪੇਸ਼ ਨਹੀਂ ਹੁੰਦੇ, ਤਾਂ ਉਹ ਅਸਰ ਵੀ ਪਵੇਗਾ ਨਾ ਗਾ ਮੁਕੱਦਮਿਆਂ ਤੇ। ਤਾਂ ਬਹਰਹਾਲ ਦੇਖੋ, ਚਲੋ ਇਹਨਾਂ ਦਾ ਫਰਜ਼ ਹੈ, ਸਿਕਿਉਰਿਟੀ ਇਹਨਾਂ ਨੇ ਦੇਣੀ ਹੈ, ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਇਸ ਗੱਲ ਵੱਲ ਵੀ ਇਸ਼ਾਰਾ ਕਰਦੀਆਂ ਨੇ ਕਿ ਕੁਝ ਤਾਕਤਾਂ ਤੇ ਹਨ ਜਿਹੜੀਆਂ ਕਿ ਚਾਹੁੰਦੀਆਂ ਨੇ ਕਿ ਮਤਲਬ ਕਿ ਇਨਸਾਫ ਹੋਣ ਤੋਂ ਪਹਿਲਾਂ, ਕਿਉਂਕਿ ਇਨਸਾਫ ਹਾਲੇ ਹੋਇਆ ਨਹੀਂ, ਇਨਸਾਫ ਤੇ ਹੋਣਾ ਹੈ ਜੀ, ਕਿ ਉਦੋਂ ਪਹਿਲਾਂ ਹੀ ਮਤਲਬ ਕਿ ਕੁਝ ਕਿਲਿੰਗਸ ਕਰਕੇ ਇਹ ਕਿਹਾ ਜਾਵੇ ਕਿ ਅਸੀਂ ਇਨਸਾਫ ਕਰ ਦਿੱਤਾ ਹੈ, ਜਿਵੇਂ ਆਪਾਂ ਪਿਛਲੇ ਮਾਮਲੇ 'ਚ ਦੇਖਿਆ। ਹੁਣ ਇਹਦੇ ਹੱਕ 'ਚ ਵੀ ਕੁਝ ਲੋਕ ਹੈਗੇ ਆ, ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਨਹੀਂ, ਏਦਾਂ ਨਹੀਂ ਕੀਤਾ ਜਾਣਾ ਚਾਹੀਦਾ, ਨਿਆਂ ਜਿਹੜਾ ਅਦਾਲਤ 'ਚ ਹੋਵੇ ਤੇ ਬਿਹਤਰ ਹੈ, ਤੇ ਹੁਣ ਤੱਕ ਉਹ ਹੋ ਜਾਣਾ ਚਾਹੀਦਾ ਸੀਗਾ। ਪਰ ਜਿਵੇਂ ਮੈਂ ਕਿਹਾ ਕਿ ਇਸ ਤਰ੍ਹਾਂ ਦਾ ਮੌਕਾ ਕੌਣ ਬਣਾਉਂਦਾ ਹੈ, ਵਾਰ-ਵਾਰ ਇਹ ਗੱਲ ਕਹੀਦੀ ਹੈ ਕਿ ਬਈ ਇਹ ਮੌਕੇ ਬਣਾਉਣਾ ਜਿਹੜੇ ਦਾ ਉਹ ਸਿਆਸਤ ਦਾ ਕੰਮ ਬਣ ਗਿਆ ਕਿ ਤੁਸੀਂ ਇੰਨਾ ਲੰਮਾ ਸਮਾਂ ਲੈ ਗਏ, ਸਿੱਖ ਕੌਮ ਨੂੰ ਤੁਸੀਂ ਦੱਸ ਹੀ ਨਹੀਂ ਸਕੇ ਕਿ ਸਾਜ਼ਿਸ਼ ਕਰਤਾ ਕੌਣ ਸੀਗਾ, ਸਿੱਖ ਕੌਮ ਨੂੰ ਤੁਸੀਂ ਸਮਝਾ ਹੀ ਨਹੀਂ ਸਕੇ ਭਰੋਸੇ 'ਚ ਲੈ ਕੇ ਕਿ ਉਹਨਾਂ ਦਾ ਮੰਤਵ ਕੀ ਸੀਗਾ। ਤਾਂ ਜਦੋਂ ਇਸ ਤਰ੍ਹਾਂ ਦੀ ਇੱਕ ਪਰਿਸਥਿਤੀ ਬਣ ਜਾਂਦੀ ਹੈ ਪ੍ਰਵੀਨ ਜੀ, ਤਾਂ ਫਿਰ ਉਹ ਕਿਉਂਕਿ ਇਮੋਸ਼ਨਲੀ ਲੋਕ ਜਿਹੜੇ ਆ ਉਹ ਨਿਰਾਸ਼ ਹੁੰਦੇ ਨੇ, ਤਾਂ ਜਿਹੜੇ ਲੋਕ ਇਸ ਤਰ੍ਹਾਂ ਦਾ ਯਕੀਨ ਕਰਦੇ ਆ ਕਿ ਅਸੀਂ ਆਪ ਹੱਥ 'ਚ ਪਿਸਤੌਲ ਫੜ ਕੇ ਨਿਆਂ ਕਰ ਦਈਏ, ਫਿਰ ਉਹਨਾਂ ਨੂੰ ਉਹ ਲੋਕ ਹੀਰੋ ਲੱਗਦੇ ਆ। ਹੁਣ ਆਪਾਂ ਦੇਖਿਆ ਨਾ ਡੇਰਾ ਪ੍ਰੇਮੀ ਦੇ ਕਤਲ ਦੇ ਮਾਮਲੇ 'ਚ ਕੌਣ ਨਿਕਲ ਰਹੇ ਨੇ। ਇੱਕ ਨੂੰ ਇਹ ਲਾਰਾ ਲਾਇਆ ਗਿਆ ਸੀਗਾ ਤੈਨੂੰ ਬਾਹਰ ਲੈ ਚੱਲਦੇ, ਉਹਦਾ ਕੀ ਮਤਲਬ ਕਿ ਉਹ ਤਾਂ ਗੈਰ ਸਿੱਖ ਸੀਗਾ, ਉਹਨੂੰ ਇਹੀ ਸੀਗਾ ਕਿ ਕੇਸਾਂ 'ਚ ਭਗੌੜਾ ਵਾ, ਮੈਂ ਨਿਕਲ ਜਾਵਾਂ। ਦੋ ਡਰਗੀ ਨੇ ਉਰੇ ਦੇ ਪੰਜਾਬ ਤੋਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਘਰਦਿਆਂ ਨੇ ਬੇਦਖਲ ਕਰ ਰੱਖਿਆ। ਤਾਂ ਗੱਲ ਇਹ ਹੈ ਨਾ ਕਿ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਹੋਰ ਲੀਡ ਤੇ ਵੀ ਪੈ ਜਾਂਦੀਆਂ ਨੇ। ਲਿਹਾਜ਼ਾ ਦੇਖਣਾ ਹੋਏਗਾ ਕਿ ਹੁਣ ਅੱਗੇ ਕਿੰਨਾ ਕੁ ਸਮਾਂ ਲੱਗਦਾ, ਕਿਉਂਕਿ ਜਿੰਨਾ ਸਮਾਂ ਲੱਗਦਾ ਜਾਏਗਾ, ਮੈਂ ਜਿਵੇਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਓ ਸੰਭਾਵਨਾਵਾਂ ਨੇ ਉਹ ਵੱਧ ਜਾਣਗੀਆਂ।
ਜੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਹਰਿਆਣੇ 'ਚ ਬੇਅਦਬੀ ਹੋ ਗਈ, ਕਿ ਹੁਣ ਤਾਂ ਡਰ ਲੱਗਦਾ ਕਿ ਕਿਲਿੰਗਸ ਦੇ ਨਾਲ-ਨਾਲ ਕਿਤੇ ਬੇਅਦਬੀਆਂ ਦਾ ਸਿਲਸਿਲਾ ਨਾ ਸ਼ੁਰੂ ਹੋ ਜਾਵੇ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਬੇਅਦਬੀ ਹੋਵੇ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਹੌਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉਰੇ ਬਣਾਇਆ ਜਾ ਰਿਹਾ, ਸ਼ਾਇਦ ਜਿਵੇਂ ਪ੍ਰਯੋਗ ਕੀਤਾ ਜਾਂਦਾ ਉਸ ਤਰ੍ਹਾਂ ਦਾ ਪ੍ਰਯੋਗਸ਼ਾਲਾ ਵਾਲਾ ਕੰਮ ਹੋਇਆ ਪਿਆ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਗੈਂਗਸਟਰ ਟੀਨੂ ਦੀ। ਇਹਨੂੰ ਕਹਿੰਦੇ ਗੁਪਤ ਤਰੀਕੇ ਨਾਲ ਮੁਹਾਲੀ ਲਿਆਂਦਾ ਗਿਆ ਜੀ। ਦੇਖੋ, ਗੁਪਤ ਤਰੀਕੇ ਨਾਲ ਤੇ ਇਸ ਕਰਕੇ ਲਿਆਂਦਾ ਗਿਆ ਹੋਵੇਗਾ ਕਿ ਸਿਕਿਉਰਿਟੀ ਤੋਂ ਥੋੜਾ ਚਾਲੂ ਨੇ, ਮਤਲਬ ਕਿ ਕੋਈ ਉਸ ਤਰ੍ਹਾਂ ਦਾ ਕੋਈ ਹਮਲਾ ਨਾ ਹੋ ਜਾਵੇ ਜਾਂ ਭੱਜ ਭਜਈਆ ਨਾ ਹੋ ਜਾਵੇ, ਹਮਲਾ ਨਾ, ਮਤਲਬ ਕਿ ਕਈ ਵਾਰੀ ਇਹਨਾਂ ਦੇ ਸਾਥੀ ਵੀ ਹਮਲਾ ਕਰ ਸਕਦੇ ਆ, ਇਹ ਵੀ ਇੱਕ ਇਮਕਾਨ ਰਹਿੰਦਾ ਹੈ। ਤੋ ਗੱਲ ਵੱਡੀ ਇਹ ਆ ਕਿ ਦੀਪਕ ਟੀਨੂ ਨੂੰ ਫੜੇ ਨੂੰ ਅੱਜ 2-3 ਹਫ਼ਤੇ ਹੋ ਗਏ ਹੋਣੇ ਆ ਪ੍ਰਵੀਨ ਜੀ, ਅੰਦਾਜ਼ਾ ਜੇ ਲਾਈਏ ਤਾਂ। ਜੀ ਜੀ। ਇੰਨਾ ਲੰਬਾ ਸਮਾਂ ਉਹ ਪੁਲਿਸ ਹਿਰਾਸਤ ਦੇ ਵਿੱਚ ਆ, ਉਹ ਰਿਮਾਂਡ ਦੇ ਉੱਤੇ ਆ, ਕਿ ਅੱਜ ਤੱਕ ਪੰਜਾਬ ਪੁਲਿਸ ਇਹ ਨਹੀਂ ਦੱਸ ਸਕੀ ਕਿ ਬਈ ਜਿਹੜਾ ਸਾਰਾ ਕੰਮ ਸੀਗਾ ਉਹ ਕਿਸ ਤਰ੍ਹਾਂ ਹੋਇਆ। ਮਤਲਬ ਕਿ ਇਹਨਾਂ ਦਾ ਜਿਹੜਾ ਥਾਣੇਦਾਰ ਸੀ ਉਹ ਕਦੋਂ ਤੋਂ ਇਹਨਾਂ ਦੇ ਨਾਲ ਰਲਿਆ ਹੋਇਆ ਸੀ, ਕਿੰਨਾ ਉਹਨੇ ਪੈਸਾ ਇਹਨਾਂ ਤੋਂ ਖਾਧਾ, ਕੀ ਸ਼ਾਪਿੰਗਾਂ ਹੋਈਆਂ, ਕਿੰਨੀਆਂ ਉਹ ਜਿਹੜੀਆਂ ਔਰਤਾਂ ਮੁਹੱਈਆ ਕਰਵਾਈਆਂ ਗਈਆਂ ਹੋਟਲਾਂ ਦੇ ਵਿੱਚ, ਯਾਨੀ ਕੁਛ ਵੀ ਨਹੀਂ। ਤੁਸੀਂ ਇੱਕ ਹੋਰ ਦੇਖੋ, ਕੱਲ ਪ੍ਰੇਮੀ ਕਤਲ ਮਾਮਲੇ ਦੀ ਆਪਾਂ ਗੱਲ ਕਰਨੇ ਆ, ਇਹਦੇ ਵਿੱਚ 2 ਸ਼ੂਟਰ ਫੜੇ। ਹੁਣ ਇੱਕ ਮੁੰਡਾ ਜਿਹੜਾ ਉਹ ਹੋਰ ਫੜਿਆ ਹੈ, ਆਪਣੇ ਇੱਧਰ ਦਾ ਹੀ, ਮੁਕਤਸਰ ਜ਼ਿਲ੍ਹੇ ਦਾ ਹੀ ਹੈ, ਕੋਟਭਾਈ ਥਾਣੇ ਦੇ ਵਿੱਚ ਪਿੰਡ ਆ। ਅੱਛਾ, ਉਹਨੂੰ ਫੜਿਆ ਵਾ ਕਿ ਪਨਾਹ ਦੇਣ ਦੇ ਦੋਸ਼ ਹੇਠ, ਜਦ ਕਿ ਪਹਿਲਾਂ ਖਬਰ ਆਈ ਕਿ ਇੱਕ ਥਾਣੇਦਾਰ ਦਾ ਮੁੰਡਾ ਹਿਰਾਸਤ ਦੇ ਵਿੱਚ ਲਿਆ ਗਿਆ, ਕਿ ਉਹ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦਾ ਹੈ, ਉਹਦੇ ਨਾਲ ਸ਼ਾਇਦ ਉਹ ਮਤਲਬ ਕਿ ਰਾਬਤੇ ਦੇ ਵਿੱਚ ਸੀਗੇ ਤੇ ਉਹਨੇ ਠਾਰ ਬਣਾਈ ਆ। ਤੁਸੀਂ ਦੇਖੋ ਕਿ ਕਮਾਲ ਦੀ ਗੱਲ ਹੈ ਕਿ ਗ੍ਰਿਫਤਾਰੀ ਤਿੰਨਾਂ ਦੀ ਜ਼ਰੂਰ ਦਿਖਾ ਦਿੱਤੀ ਹੈ, ਉਹ ਸਾਫ਼ ਹੀ ਨਹੀਂ ਕੀਤਾ ਕਿ ਜਿਹੜਾ ਫੜਿਆ ਜਾਣ ਵਾਲਾ ਮੁੰਡਾ ਹੈ, ਜਿਹੜਾ ਫੜਿਆ ਗਿਆ, ਕਿ ਉਹੀ ਹੈ, ਯਾਨੀ ਕਿਉਂਕਿ ਉੱਥੇ ਪੁਲਿਸ ਦਾ ਨਾਮ ਆ ਰਿਹਾ ਸੀਗਾ, ਤਾਂ ਉਹ ਗੱਲ ਹੀ ਗੋਲ ਮੋਲ ਕਰ ਗਏ। ਤੇ ਜੇ ਕੋਈ ਉਸ ਤਰ੍ਹਾਂ ਦਾ ਫੜਿਆ ਜਾਵੇ, ਉਹਨੂੰ ਝੱਟ ਮੀਡੀਆ ਵਾਲੇ ਵੀ ਸਾਡੇ ਅੱਤਵਾਦੀ ਲਿਖ ਦਿੰਦੇ ਨੇ, ਜਦ ਕਿ ਸਾਡਾ ਕੰਮ ਨਹੀਂ ਹੈ ਇਹ ਕਹਿਣਾ ਕਿ ਫਲਾਣਾ ਅੱਤਵਾਦੀ ਹੈ, ਫਲਾਣਾ ਇਹ ਹੈ, ਕਿਉਂਕਿ ਉਹ ਕੰਮ ਕੋਰਟ ਦਾ ਹੈ ਕਿ ਪਹਿਲਾਂ ਕੋਰਟ 'ਚ ਸਾਬਤ ਹੋਵੇ। ਸੋ ਲਿਹਾਜ਼ਾ ਜਿਹੜੀ ਕਹਾਣੀ ਹੈ ਉਹ ਤਾਂ ਉੱਥੇ ਦੀ ਉੱਥੇ ਖਲੋਤੀ ਹੈ ਕਿ ਟੀਨੂ ਐਵੇਂ ਕਿਵੇਂ ਭੱਜ ਗਿਆ। ਵੱਡਾ ਸਵਾਲ ਤੇ ਇਹੀ ਹੈ ਨਾ, ਸਵਾਲਾਂ ਦਾ ਸਵਾਲ, ਕਿ ਕਿਵੇਂ ਭੱਜ ਗਿਆ, ਕਿ ਉਹ ਸਾਰਾ ਕੁਛ ਹੈ ਜਿਹੜਾ ਰਲ ਕੇ ਕੀਤਾ ਗਿਆ, ਜੇ ਰਲੇਵਾਂ ਇਹਨਾਂ ਦਾ ਹੋ ਚੁੱਕਾ ਸੀ ਆਪਸ ਦੇ ਵਿੱਚ, ਤੇ ਉਹ ਕਦੋਂ ਤੱਕ ਹੋਇਆ ਹੋਇਆ ਸੀਗਾ, ਤੇ ਕਦੋਂ ਤੱਕ ਇਹ ਸਾਰਾ ਕੁਛ ਉਹਨਾਂ ਦਾ ਮਿਲ ਮਿਲਾ ਕੇ ਚੱਲਦਾ ਰਿਹਾ। ਤਾਂ ਉਹਨਾਂ ਕਹਾਣੀਆਂ ਤੋਂ ਕਦੋਂ ਪਰਦਾ ਉੱਠੇਗਾ ਪਤਾ ਨਹੀਂ ਹੈ, ਪਰ ਮੇਨ ਗੱਲ ਤੇ ਜਿਹੜੀ ਇਹ ਹੈ ਕਿ ਹੁਣ ਤੱਕ ਟੀਨੂ ਨੂੰ ਇੱਥੇ ਰੱਖ ਕੇ ਕੀ ਕਰ ਰਹੇ ਸਨ ਜੀ। ਜੇ ਉੱਥੇ ਹੀ ਖੜਨਾ ਤਾਂ ਪਹਿਲਾਂ ਹੀ ਖੜਦੇ। ਤਾਂ ਮੇਰਾ ਮੰਨਣਾ ਇਹ ਆ, ਮੇਰਾ ਆਪਣਾ ਵਿਚਾਰ ਹੈ, ਕੋਈ ਸਹਿਮਤ ਹੋਵੇ ਕੋਈ ਅਸਹਿਮਤ ਰਹੇ, ਕਿ ਦੇਖੋ ਇੱਥੇ ਸਾਡੇ ਬਣੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਜੀ, ਜਿਹੜੇ ਕਿ ਬਹੁਤ ਮਾਹਰ ਨੇ, ਜਿਹਦੇ ਮਤਲਬ ਕਿ ਜਿਹੜੇ ਮੈਂਬਰ ਨੇ ਉਸ ਸਾਰੀ ਟੀਮ ਦੇ, ਉਹਨਾਂ ਦਾ ਇੱਕੋ ਕੰਮ ਹੈ, ਉਹ ਇਹਨਾਂ ਤੇ ਹੀ ਨਿਗਰਾਨੀ ਰੱਖਦੇ ਆ, ਤੇ ਉਹ ਇੱਕ ਪ੍ਰਵੀਨ ਜੀ ਇਹਨਾਂ ਦੀ ਮਤਲਬ ਪੈਰ ਨੱਪਦੇ ਆ, ਸਾਰਾ ਉਹਨਾਂ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਕੰਮ ਕਰਦੇ ਆ, ਕਿੱਥੇ ਹੋ ਸਕਦੇ ਆ, ਕਿਹਦੀ ਆਵਾਜ਼ ਇਸ ਤਰ੍ਹਾਂ ਦੀ ਆ, ਮਤਲਬ ਕਿ ਹਰ ਇੱਕ ਚੀਜ਼ ਬਈ ਸਾਰੀ ਪੁੱਛਗਿੱਛ ਦਾ ਜੁਮਾ ਉਹਨਾਂ ਕੋਲ ਹੋਣਾ ਚਾਹੀਦਾ। ਮੇਰਾ ਇਹ ਮੰਨਣਾ ਹੈ ਕਿ ਉਹ ਜ਼ਿਆਦਾਤਰ ਪੁੱਛਗਿੱਛ ਉਹ ਕਰਨ, ਕਿਉਂਕਿ ਉਹਨਾਂ ਨੂੰ ਕੁੰਡੀਆਂ ਦਾ ਪਤਾ ਹੈ। ਉਹ ਕੀ ਰਿਹਾ, ਕਦੇ ਕੋਈ ਨੰਬਰ ਬਣਾਉਣ ਲਈ ਥਾਣੇ 'ਚ ਲੈ ਜਾਂਦਾ ਆਪਦੇ 'ਚ, ਕਦੇ ਕੋਈ ਥਾਣੇ 'ਚ ਲੈ ਜਾਂਦਾ, ਮਤਲਬ ਕਿ ਇਹ ਤਾਂ ਪੰਜਾਬ ਦਰਸ਼ਨ ਕਰਵਾ ਰਹੇ ਨੇ। ਕੋਈ ਖਰੜ ਲੈ ਜਾਂਦਾ, ਕੋਈ ਮਾਲੀ ਲੈ ਜਾਂਦਾ, ਕੋਈ ਉੱਥੇ ਲੈ ਜਾਂਦਾ, ਕੋਈ ਉੱਥੇ ਲੈ ਜਾਂਦਾ। ਸੋ ਸਭ ਤੋਂ ਵਧੀਆ ਤਾਂ ਮੇਰੇ ਮੰਨਣ ਦੇ ਮੁਤਾਬਕ ਸਭ ਤੋਂ ਵਧੀਆ ਤਾਂ ਉਹੀ ਬੰਦੇ ਇੰਟਰੋਗੇਸ਼ਨ ਕਰ ਸਕਦੇ ਆ ਜਿਹੜੇ ਇਹਨਾਂ ਚੀਜ਼ਾਂ ਤੋਂ ਵਾਕਿਫ ਨੇ ਚੰਗੀ ਤਰ੍ਹਾਂ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਬਠਿੰਡਾ ਬੱਸ ਸਟੈਂਡ ਦੀ ਘਟਨਾ ਹੈ। ਉਹਦੇ ਸਾਹਮਣੇ ਮੁੰਡੇ ਨੇ ਗੋਲੀ ਮਾਰਤੀ ਕਿਸੇ ਬੀਬੀ ਨੂੰ, ਕਤਲ ਹੋ ਗਿਆ। ਇਹ ਵੈਸੇ ਦਿੱਲੀ ਵਾਲੀ ਜਿਹੜੀ ਉਹ ਘਟਨਾ ਹੈ, ਲਿਵ ਇਨ ਪਾਰਟਨਰ ਨੇ ਜਿਸ ਤਰ੍ਹਾਂ ਵੈਸ਼ਿਆਨਾ ਢੰਗ ਦੇ ਨਾਲ ਉਹ ਕੁੜੀ ਮਾਰੀ ਹੈ, ਇਹ ਮਾਮਲਾ ਵੀ ਲਿਵ ਇਨ ਦਾ ਨਿਕਲਿਆ ਹੈ। ਜਸਟ 10 ਮਿੰਟ ਪਹਿਲਾਂ ਇਹ ਗੱਲ ਸਾਫ਼ ਹੋਈ ਹੈ, ਕਿਉਂਕਿ ਇਸ ਕਤਲकांड ਨੇ ਵੀ ਅੱਜ ਬਠਿੰਡਾ ਹਿਲਾ ਕੇ ਰੱਖ ਦਿੱਤਾ ਹੈ। ਤੁਸੀਂ ਬੱਸ ਅੱਡਾ ਵੇਖਿਆ ਬਠਿੰਡੇ ਵਾਲਾ? ਹਾਂਜੀ ਹਾਂਜੀ। ਤੇ ਉਹ ਜਿਹੜਾ ਬੱਸ ਅੱਡੇ ਦੇ ਵਿੱਚ ਪੋਸਟ ਹੈ, ਪੁਲਿਸ ਦਾ ਪੋਸਟ ਬਣਿਆ ਹੋਇਆ, ਤੁਹਾਨੂੰ ਪਤਾ ਹੀ ਹੈ। ਤਾਂ ਪੁਲਿਸ ਦੇ ਪੋਸਟ ਦੇ ਬਿਲਕੁਲ ਲਾਗੇ ਮਾਰੀ ਹੈ ਜਿਹੜੀ ਉਹ ਬੀਬੀ ਹੈ।
ਜੀ 30-32 ਸਾਲ ਦੀ ਦੱਸੀ ਜਾ ਰਹੀ ਆ ਤੇ ਦੱਸਦੇ ਆ ਕਿ ਉਹ ਉੱਥੇ ਖਲੋਤੀ ਸੀ। ਇਹ ਮੁੰਡਾ ਆਇਆ, ਕੋਈ ਮੂੰਹ ਬੰਨਿਆ ਇਹਨੇ ਜੀ ਤੇ ਮੋਟਰਸਾਈਕਲ ਲਾ ਕੇ ਤੇ ਸਿੱਧਾ ਫੈਰ ਮਾਰਿਆ, ਇੱਕ ਫੈਰ ਹੋਰ ਮਾਰਿਆ ਤੇ ਇੱਕ ਉਹਦਾ ਫੈਰ ਜਿਹੜਾ ਹੈ ਉਹ ਲਗਾ ਨਹੀਂ ਹੈ। ਇਹ ਬੀਬੀ ਉੱਥੇ ਡਿੱਗ ਪਈ ਆ, ਲੋਕਾਂ ਨੇ ਚੁੱਕਿਆ, ਹਸਪਤਾਲ ਖੜਿਆ ਤੇ ਹਸਪਤਾਲ ਵਾਲਿਆਂ ਨੇ ਡੈਡ ਡਿਕਲੇਅਰ ਕਰ ਦਿੱਤਾ। ਹੁਣ ਬਾਅਦ ਚ ਪਤਾ ਲੱਗਿਆ ਕਿ ਦਰਅਸਲ ਇਹ ਵਿਧਵਾ ਸੀ ਤੇ ਰਿਸ਼ਤੇਦਾਰੀ ਚੋਂ ਇਹ ਮੁੰਡਾ ਹੀ ਇਹਦਾ ਭਾਣਜਾ ਲੱਗਦਾ ਸੀ, ਇਹਨੇ ਰੱਖਿਆ ਹੋਇਆ ਸੀਗਾ ਜੀ ਤੇ ਕਮਾਲ ਦੀ ਗੱਲ ਹੈ ਕਿ ਪਹਿਲਾਂ ਰੇਪ ਦਾ ਕੇਸ ਦਰਜ ਕਰਵਾ ਦਿੱਤਾ ਇਹਦੇ ਤੇ, ਇੱਕ ਵਾਰੀ ਸ਼ੋਸ਼ਣ ਦਾ। ਜੀ ਅੰਦਰ ਗਿਆ, ਫਿਰ ਬਾਅਦ ਦੇ ਵਿੱਚ ਦੋਨਾਂ ਚ ਸੁਲ੍ਹਾ ਹੋ ਗਈ, ਫਿਰ ਇਕੱਠੇ ਰਹਿਣਾ ਸਟਾਰਟ ਕਰਦੇ ਨੇ, ਪਰ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਕੋਈ ਫਿੱਕ ਪੈ ਜਾਂਦਾ ਤੇ ਗੱਲ ਜਿਹੜੀ ਆ ਉਹ ਇੱਥੋਂ ਤੱਕ ਪਹੁੰਚ ਜਾਂਦੀ ਹੈ। ਪਰ ਚਲੋ ਇਹ ਦੇਖੋ, ਇਸ ਤਰ੍ਹਾਂ ਦੇ ਕ੍ਰਾਈਮ ਰੁਕਦੇ ਨਹੀਂ ਆ ਜੀ ਜੀ ਇਹ ਤਾਂ ਆਪਾਂ ਨੂੰ ਪਤਾ ਹੈ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਮਸਾਇਲ ਹੁੰਦੇ ਨੇ, ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ, ਉਹ ਇੰਨੇ ਉਲਝੇ ਹੁੰਦੇ ਆ ਕਿ ਬਾਹਰੀ ਤੌਰ ਤੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੰਦਰ ਕੀ ਚੱਲ ਰਿਹਾ ਹੈ। ਇਹ ਤਾਂ ਆਪਾਂ ਨੂੰ ਵੀ ਪਤਾ ਹੈ, ਪੂਰੀ ਦੁਨੀਆ ਦਾ ਵਰਤਾਰਾ ਹੈਗਾ। ਪਰ ਗੱਲ ਇਹ ਹੈ ਨਾ ਕਿ ਬੇਖੌਫਤਾ ਦੇਖੋ, ਨਿਰਭੈਤਾ ਦੇਖੋ, ਨਿਰਭੀਕਤਾ ਦੇਖੋ ਕਿ ਇੱਕ ਬੰਦਾ ਕਿਉਂਕਿ ਜਿਹੜਾ ਬੱਸ ਅੱਡਾ ਹੈ ਉਹ ਸ਼ਹਿਰ ਦੇ ਵਿਚਾਲੇ ਹੈ, ਸੈਂਟਰ ਚ, ਕਚਹਿਰੀਆਂ ਦੇ ਬਿਲਕੁਲ ਸਾਹਮਣੇ। ਜੀ ਉੱਥੇ ਪੁਲਿਸ ਹੀ ਪੁਲਿਸ ਹੈ, ਬੱਸ ਅੱਡੇ ਚ ਵੀ ਪੁਲਿਸ, ਬਾਹਰ ਵੀ ਪੁਲਿਸ, ਸਾਰੀ ਪੁਲਿਸ ਹੀ ਪੁਲਿਸ ਹੈ। ਉੱਥੇ ਬੰਦਾ ਆਰਾਮ ਨਾਲ ਆਉਂਦਾ, ਕਤਲ ਕਰਕੇ ਨਿਕਲ ਜਾਂਦਾ, ਹਥਿਆਰ ਕੈਰੀ ਕਰੀ ਜਾਂਦੇ। ਇਹ ਕਹਿੰਦੇ ਆ, ਹੁਣ ਤੁਸੀਂ ਦੱਸੋ ਕਿ ਉਹਨੇ ਕਿਹੜਾ ਲਾਇਸੈਂਸ ਲਿਆ ਹੋਏਗਾ? ਜਿਹੜਾ ਬੰਦਾ ਜੇਲ੍ਹ ਚ ਰਹਿ ਆਇਆ ਬਲਾਤਕਾਰ ਦੇ ਕੇਸ ਚ, ਉਹਦੇ ਕੋਲ ਕਿਹੜਾ ਲਾਇਸੈਂਸੀ ਅਸਲਾ ਹੋਏਗਾ? ਜੀ ਜੀ ਪਰ ਪੁਲਿਸ ਵਾਲੇ ਕੀ, ਪੁਲਿਸ ਵਾਲੇ ਤਾਂ ਕਹਿੰਦੇ ਕਿ ਕੋਲ ਖਲੋਤੇ ਰਹੇ, ਉੱਥੇ ਦੇਖਦੇ ਰਹੇ। ਪੁਲਿਸ ਵਾਲੇ ਤਾਂ ਆਪ, ਤਾਂ ਗੱਲ ਇਹ ਹੈ ਕਿ ਇਹ ਦੇਖ ਲਓ ਕਿ ਪੁਲਿਸ ਦੀ ਹਾਜ਼ਰੀ ਜਾਂ ਬਿਲਕੁਲ ਇਹ ਕਹ ਲਓ ਕਿ ਨੇੜੇ ਆ ਕੇ ਜੇ ਕਤਲੋਗਾਰਤ ਦੇਖੀਏ ਤੇ ਤੀਜਾ ਚੌਥਾ ਮਾਮਲਾ ਆਪਣੇ ਸਾਹਮਣੇ ਆ ਗਿਆ ਜੀ। ਇਸ ਕਰਕੇ ਪੁਲਿਸ ਦਾ ਡਰ ਨਿਕਲ ਰਿਹਾ। ਇਹ ਇੱਕ ਵੱਡੀ ਗੱਲ ਹੈ ਕਿ ਜਿਹੜਾ ਕ੍ਰਾਈਮ ਕਰਦਾ ਹੈ ਉਹ ਇਹ ਸੋਚਦਾ ਹੀ ਨਹੀਂ ਕਿ ਮੈਂ ਫੜਿਆ ਜਾਵਾਂਗਾ ਮੌਕੇ ਤੇ, ਉਹ ਇਹ ਸੋਚਦਾ ਕਿ ਪੁਲਿਸ ਕੁਝ ਨਹੀਂ ਕਰ ਸਕਦੀ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ VIP ਨੰਬਰਾਂ ਦੀ। ਉਹਨਾਂ ਤੇ ਹਾਈ ਕੋਰਟ ਵੱਲੋਂ ਹੁਣ ਹਿਮਾਚਲ ਗਵਰਨਮੈਂਟ ਨੂੰ ਝਾੜ ਪਾਈ ਗਈ ਹੈ। ਹਾਂਜੀ, ਦੇਖੋ ਹਿਮਾਚਲ ਗਵਰਨਮੈਂਟ ਨੂੰ, ਕਿਉਂਕਿ ਉਹਨਾਂ ਦਾ ਹਾਈ ਕੋਰਟ ਲੱਗ ਗਿਆ, ਆਪਣੇ ਵਾਲਾ ਹਾਈ ਕੋਰਟ ਨਾ ਸਮਝ ਲੈਣਾ, ਆਪਣਾ ਰਹਿ ਗਿਆ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਾਲਾ, ਤਾਂ ਉਹਨਾਂ ਦਾ ਸ਼ਿਮਲਾ ਚ ਹਾਈ ਕੋਰਟ ਹੈ। ਤਾਂ ਅਸਲ ਦੇ ਵਿੱਚ ਫਟਕਾਰ ਇਸ ਕਰਕੇ ਪਾਈ ਆ ਕਿਉਂਕਿ ਇਹਨਾਂ ਨੇ 0001 ਤੇ ਉਹਦੇ ਤੋਂ ਲੈ ਕੇ 0010 ਤੱਕ ਦੇ ਜਿਹੜੇ ਨੰਬਰ ਆ ਉਹ ਆਪਣੇ ਲਈ ਇਹਨਾਂ ਨੇ ਰਿਜ਼ਰਵ ਰੱਖ ਲਏ ਹੋਏ ਆ ਜੀ। ਤਾਂ ਜਿਹੜੇ ਮਤਲਬ ਕਿ ਉਹ ਹਾਈ ਕੋਰਟ 'ਚ ਮਾਮਲਾ ਲੈ ਕੇ ਗਏ ਤੇ ਉਹਨਾਂ ਨੇ ਜਦੋਂ ਹਾਈ ਕੋਰਟ ਦੇ ਸਨਮੁਖ ਇਸ ਗੱਲ ਨੂੰ ਰੱਖਿਆ ਤਾਂ ਹਾਈ ਕੋਰਟ ਪੈ ਗਿਆ। ਉਹਨਾਂ ਨੇ ਕਿਹਾ ਕਿ ਕਮਾਲ ਦੀ ਗੱਲ ਆ, ਜਦੋਂ ਤੁਸੀਂ ਇਹਨਾਂ VIPs ਨੰਬਰ ਦੀ ਬੋਲੀ ਲਾਉਣੀ ਹੈ ਤਾਂ ਫਿਰ ਤੁਸੀਂ ਆਪਣੇ ਲਈ ਰਿਜ਼ਰਵ ਕਿਵੇਂ ਰੱਖ ਸਕਦੇ ਹੋ ਕਿ ਤੁਹਾਡੇ ਜਿਹੜੇ ਵਹੀਕਲ ਨੇ, ਤੁਹਾਡੇ ਜਿਹੜੇ ਵਾਹਨ ਨੇ, ਕੀ ਗੱਲ ਆ ਬਈ, ਇਹ ਜਿਹੜੇ ਇਸ ਤਰ੍ਹਾਂ ਦੇ ਨੰਬਰ ਇਹਨਾਂ ਤੋਂ ਬਗੈਰ ਉਹਨਾਂ ਦੇ ਪਹੀਏ ਨਹੀਂ ਘੁੰਮਦੇ। ਜੀ ਜੀ। ਤਾਂ ਇਸ ਕਰਕੇ ਕਾਫੀ ਫਟਕਾਰਾਂ ਲਾਈਆਂ ਕਿ ਤੁਸੀਂ ਇਹ ਕਿਹੜਾ ਕੰਮ ਕੀਤਾ, ਜਦ ਕਿ ਇਹਦੀ ਕੀਮਤ, ਜੇ ਮੈਂ ਗਲਤ ਨਹੀਂ ਹਾਂ ਤਾਂ ਮੇਰੇ ਖਿਆਲ ਦੇ ਨਾਲ ਜਿਹੜਾ 0001 ਨੰਬਰ ਲੈਣਾ ਜੇ ਤੁਸੀਂ ਇੰਡੀਆ ਦੇ ਵਿੱਚ, ਤਾਂ ਘੱਟੋ ਘੱਟ ਮੈਨੂੰ ਲੱਗਦਾ ਕਿ ਕਈ ਵਾਰ ਉਹ ਮਾਮਲਾ 10 ਲੱਖ ਤੱਕ ਵੀ ਚਲੇ ਜਾਂਦਾ। ਇਦਾਂ ਹੀ ਬੋਲੀ ਜਦੋਂ ਹੁੰਦੀ ਆ, ਬੋਲੀ ਚ ਕਿਸੇ ਬੰਦੇ ਨੇ, ਮੈਂ ਵੇਖਿਆ ਸੀਗਾ ਇੱਕ ਵਾਰੀ ਅਖਬਾਰ ਚ ਪ੍ਰਵੀਨ ਜੀ, ਕਿ ਸਕੂਟੀ ਲਈ ਨੰਬਰ ਜਿਹੜਾ ਉਹ ਕਈ ਲੱਖ ਦਾ ਲਿਆ ਸੀ ਬੋਲੀ ਚ। ਤਾਂ ਗੱਲ ਇਹ ਆ ਕਿ ਲੱਖ ਤੋਂ ਘੱਟੋ ਘੱਟ ਸ਼ੁਰੂ ਹੁੰਦੀ ਹੋਏਗੀ ਬੋਲੀ, ਕਿੱਥੇ ਤੱਕ ਜਾ ਸਕਦੀ ਹੈ, ਤੇ ਤੁਸੀਂ ਆਪਣੇ ਆਪ ਹੀ ਰਿਜ਼ਰਵ ਕਰ ਲਿਆ। ਸੋ ਇਹ VIP ਕਲਚਰ ਦੀ ਕਹਿ ਲਓ ਕਿ ਸਭ ਤੋਂ ਭੈੜੀ ਕੁਰੀਤ ਸਾਡੇ ਸਾਹਮਣੇ ਆ ਕਿ ਤੁਸੀਂ ਨੰਬਰਾਂ ਤੇ ਵੀ ਮੱਲ ਮਾਰੀ ਆ ਕਿ ਇੰਨੀ ਲੜੀ ਤੋਂ ਲੈ ਕੇ ਇੱਥੋਂ ਤੱਕ ਦੂਸਰਾ ਕੋਈ ਨੰਬਰ ਵੀ ਨਹੀਂ ਲੈ ਸਕਦਾ, ਬੋਲੀ ਲਾ ਕੇ ਵੀ ਨਹੀਂ ਲੈ ਸਕਦਾ। ਜੀ ਆਪਾਂ ਆਪਾਂ ਅਖੀਰਲੀ ਖਬਰ ਵੱਲ ਵਧਾਂਗੇ ਮਿੰਟੂ ਜੀ, ਪਰ ਦੱਸਦੇ ਚਲੀਏ ਕਿ ਬ੍ਰੇਕ ਤੋਂ ਪਾਰ ਤੁਸੀਂ ਸਵਾਲ ਲਓਗੇ। ਅੱਜ ਮਿੰਟੂ ਜੀ ਸਵਾਲ ਲੈਣਗੇ ਤੇ ਤੁਸੀਂ ਕਾਲ ਕਰਕੇ ਸਟੂਡੀਓ ਦੇ ਵਿੱਚ 408 272 5200 ਸਟੂਡੀਓ ਦਾ ਨੰਬਰ ਹੈ ਤੇ ਆਪਣਾ ਸਵਾਲ ਪੁੱਛ ਸਕਦੇ ਹੋ। ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਪਾਰ ਫਿਰ ਤੁਸੀਂ ਆਪਣੇ ਸਵਾਲ ਮਿੰਟੂ ਜੀ ਨੂੰ ਕਰ ਸਕਦੇ ਹੋ। ਜਸੂਸੀ ਦੇ ਦੋਸ਼ ਹੇਠ ਮਿੰਟੂ ਜੀ ਗ੍ਰਹਿ ਮੰਤਰਾਲੇ ਦਾ ਇੱਕ ਮੁਲਾਜ਼ਮ ਕਾਬੂ ਕੀਤਾ ਇਹਨਾਂ ਨੇ। ਇਹ ਦੇਖੋ ਬੜੀ ਵੱਡੀ ਗੱਲ ਹੈ ਵੈਸੇ, ਜੇ ਆਪਾਂ ਬਿਲਕੁਲ ਖਬਰ ਤੇ ਲਿਹਾਜ਼ ਨਾਲ ਦੇਖੀਏ ਤਾਂ ਇਨਫੋਰਮੇਸ਼ਨ ਦੇ ਬਦਲੇ
ਪੈਸਾ ਧੇਲਾ ਜਾਂ ਹਨੀ ਟ੍ਰੈਪ ਉਹ ਤਾਂ ਆਮ ਹੈ। ਅੱਜ ਕੱਲ ਆਪਾਂ ਦੇਖਦੇ ਹਾਂ 에ਅਰਫੋਰਸ ਦਾ ਅਧਿਕਾਰੀ ਫਸ ਜਾਂਦਾ, ਕੋਈ ਆਰਮੀ ਜਵਾਨ ਫਸ ਜਾਂਦਾ ਹੈ। ਜੀ ਜੀ ਪਰ ਇੱਥੇ ਮਾਮਲਾ ਇਹ ਹੈ ਕਿ ਵਿਦੇਸ਼ ਮੰਤਰਾਲੇ ਨਾਲ ਜੁੜਿਆ ਮਸਲਾ ਹੈ ਐਕਚੁਅਲੀ ਚ, ਵਿਦੇਸ਼ ਮੰਤਰਾਲੇ ਨਾਲ। ਜੀ ਤਾਂ ਇਹ ਤਾਂ ਬਹੁਤ ਵੱਡੀ ਗੱਲ ਆ। ਗੱਲ ਕੀ ਹੈ ਕਿ ਹਨੀ ਟ੍ਰੈਪ ਦਾ ਹੀ ਇਹ ਮਸਲਾ ਦੱਸਿਆ ਜਾ ਰਿਹਾ ਹੈ। ਜੀ ਵੈਸੇ ਪਹਿਲਾਂ ਗ੍ਰਹਿ ਮੰਤਰਾਲੇ ਦਾ ਕਿਹਾ ਗਿਆ ਸੀਗਾ, ਕਿਉਂਕਿ ਖਬਰ ਜਿਹੜੀ ਹੈ ਥੋੜਾ ਸਮਾਂ ਪਹਿਲਾਂ ਹੀ ਆਈ ਹੈ। ਪਰ ਹੁਣ ਸਾਫ਼ ਹੈ, ਸਪਸ਼ਟ ਹੈ ਕਿ ਅਸਲ ਦੇ ਵਿੱਚ ਫੋਰਨ ਮਿਨਿਸਟਰੀ ਦਾ ਡਰਾਈਵਰ ਸੀਗਾ। ਤਾਂ ਇਸ ਡਰਾਈਵਰ ਨੂੰ ਜਵਾਹਰ ਲਾਲ ਨਹਿਰੂ ਭਵਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਤੇ ਇਹਦੇ ਚ ਦੱਸਿਆ ਇਹ ਗਿਆ ਹੈ ਕਿ ਪਾਕਿਸਤਾਨ ਨੂੰ ਇਹ ਸੂਚਨਾਵਾਂ ਘੱਲ ਰਿਹਾ ਸੀਗਾ। ਵਿਦੇਸ਼ ਮੰਤਰਾਲੇ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਬਣਾ ਕੇ ਭੇਜ ਰਿਹਾ ਸੀਗਾ। ਤਾਂ ਇਹਦੇ ਵਿੱਚ ਮੁੱਢਲੇ ਤੌਰ ਤੇ, ਹਾਲਾਂਕਿ ਸਰਕਾਰ ਵੱਲੋਂ ਕੋਈ ਪੁਸ਼ਟੀ ਤੇ ਨਹੀਂ ਕੀਤੀ ਗਈ, ਪਰ ਦੱਸਿਆ ਇਹ ਜਾ ਰਿਹਾ ਵਾ, ਇਹ ਇਸ ਗੱਲ ਦੀ ਕਹਿ ਲਓ ਕਿ ਪੂਰੀ ਸੰਭਾਵਨਾ ਹੈ ਕਿ ਇਹ ਹਨੀ ਟ੍ਰੈਪ ਦੇ ਵਿੱਚ ਹੀ ਫਸ ਗਿਆ। ਤਾਂ ਹਨੀ ਟ੍ਰੈਪ ਤੋਂ ਅੱਗੇ ਥੋੜਾ ਜਿਹਾ ਇਹਨੂੰ ਲਾਲਚ ਵੀ ਦਿੱਤਾ ਗਿਆ, ਜਿਹਦੇ ਕਰਕੇ ਲਗਾਤਾਰ ਸੂਚਨਾਵਾਂ ਇਹ ਕੱਢੀ ਗਿਆ ਤੇ ਅਖੀਰ ਇਹ ਫਿਰ ਫੜਿਆ ਗਿਆ। ਹਾਲਾਂਕਿ ਜਿਹੜੀ ਦੱਸਦੇ ਆ ਕਿ ਔਰਤ ਸੀਗੀ, ਉਹ ਡਰਾਈਵਰ ਨੂੰ ਪਹਿਲਾਂ ਕਹਿੰਦੀ ਸੀ ਕਿ ਉਹ ਕਲਕੱਤਾ ਚ ਰਹਿੰਦੀ ਹੈ, ਪੂਨਮ ਸ਼ਰਮਾ ਆਪਦਾ ਉਹਨੇ ਨਾਂ ਦੱਸਿਆ ਸੀ। ਤਾਂ ਹੌਲੀ ਉਹਨੇ ਇਸ ਪਾਸੇ ਨੂੰ ਇਹਨੂੰ ਮੋੜ ਲਿਆ। ਤਾਂ ਇਹ ਇੱਕ ਬਹੁਤ ਵੱਡਾ, ਮੈਂ ਕਹੂੰਗਾ ਕਿ ਇਹਨਾਂ ਵਾਸਤੇ ਤਾਂ ਚਿੰਤਾ ਦਾ ਸਬਬ ਹੈਗਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਇੱਕ ਸਾਲ ਦੇ ਵਿੱਚ ਨਿਕਲਦੇ ਨੇ, ਜਿਹੜੇ ਕਿ ਇਸ ਤਰ੍ਹਾਂ ਦੇ ਜੁੜੇ ਹੁੰਦੇ, ਹਨੀ ਟ੍ਰੈਪ ਦੇ ਜੁੜੇ ਹੁੰਦੇ ਜੀ ਮਿੰਟੂ ਜੀ, ਬ੍ਰੇਕ ਦੇ ਲਈ ਰੁਕਦੇ ਹਾਂ ਆਪਾਂ ਇੱਕ, ਉਸ ਤੋਂ ਬਾਅਦ ਫਿਰ ਸਵਾਲ ਲਵਾਂਗੇ ਜੀ। ਜੀ। ਜੀ ਜੀ ਸੋ ਤੁਸੀਂ ਵੀ ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ, ਬਣੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਇੱਥੇ ਵਿਰਾਮ ਲੈਂਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਮਿੰਟੂ ਗੁਰਸਰੀਆ ਜੀ। ਸਟੂਡੀਓ ਦਾ ਨੰਬਰ ਹੈ 408 272 5200। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਮਿੰਟੂ ਗੁਰਸਰੀਆ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਧੰਨਵਾਦ ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਬ੍ਰੇਕ ਦੇ ਦੌਰਾਨ ਪੇਸ਼ੈਂਸ ਬਣਾਈ ਰੱਖਿਆ। ਸ਼ੁਰੂਆਤ ਕਰਦੇ ਹਾਂ ਰਣਜੀਤ ਸਿੰਘ ਤੋਂ। ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਨ ਏਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਮਿੰਟੂ ਵੀਰ ਜੀ, ਮੈਂ ਰਣਜੀਤ ਬੇਕਰਫੀਲਡ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਮਿੰਟੂ ਵੀਰ ਜੀ, ਮੈਂ ਥੋੜਾ ਜਿਹਾ ਟਾਈਮ ਲੈਣਾ ਸੀ। ਜਿਵੇਂ ਅਸੀਂ YouTube ਜਾਂ ਪੱਤਰਕਾਰਾਂ ਦਾ ਵੀ ਕੁਝ ਨਾ ਕੁਝ ਸਾਰਾ ਸੁਣਦੇ ਰਹਿੰਦੇ, ਜਿਵੇਂ ਪੰਜਾਬੀ ਰੇਡੀਓ ਸੁਣਦੇ ਆ। ਪਹਿਲਾਂ ਸੂਰੀ ਨੂੰ ਜਦੋਂ ਮਾਰਿਆ ਵਾ, ਉਹਦੀਆਂ ਤੁਸੀਂ ਗੱਲਾਂ ਸੁਣੋ ਨਾ, ਤੇ ਉਹਨਾਂ ਦੇ ਆਪਣੇ ਬੁੱਧੀਜੀਵੀ ਕੁਝ ਲੋਕਾਂ ਨੇ ਵੀ ਇਹ ਗੱਲ ਕਹੀ ਸੀ ਕਿ ਇਹਦੀਆਂ ਆਪਣੀਆਂ ਕਰਤੂਤਾਂ ਕਰਕੇ ਇਸ ਨੂੰ ਮਾਰ ਦਿੱਤਾ ਗਿਆ। ਕਿਉਂਕਿ ਮੈਂ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਉਹਨੂੰ ਕਹਿੰਦਾ ਹੋਇਆ ਸੁਣਿਆ ਸੀ ਅਸੀਂ ਕਿ ਮੈਂ ਜਨਾਨੀਆਂ ਨਾਲ ਸੰਬੰਧ ਬਣਾਉਣਾ ਵਾ ਖਾਲਿਸਤਾਨੀ ਅਤੇ ਪੰਜਾਬੀਆਂ ਦੀਆਂ ਧੀਆਂ ਭੈਣਾਂ ਨਾਲ। ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰਨੀਆਂ ਵਾ, ਕਿਸੇ ਨਾ ਕਿਸੇ ਨੇ ਤੇ ਉਹਨੂੰ ਸੋਧਾ ਲਾਉਣਾ ਹੀ ਸੀ। ਤੇ ਚੱਲ ਜੇ ਜਿਹਨੇ ਮਾਰ ਦਿੱਤਾ ਵਾ, ਤੁਸੀਂ ਉਹਦੇ ਤੇ ਗੁੱਸੇ ਤੇ ਕੁਝ ਵੀ ਕਹਿ ਸਕਦੇ ਹੋ। ਹੁਣ ਤੁਸੀਂ YouTube ਤੇ ਦੇਖੋਗੇ ਕਿ ਇਹਨਾਂ ਦਾ ਹੀ ਸੂਰੀ ਦਾ ਹੀ ਬੰਦਾ ਨੇ ਪੱਤਰਕਾਰ ਨੂੰ ਕਹਿ ਰਿਹਾ ਵਾ ਕਿ ਜਿਹੜਾ ਭਿੰਡਰਾਂ ਵਾਲਾ ਸੀ ਨਾ, ਉਹ ਕੁੱਤਾ ਸੀ ਤੇ ਕੁੱਤੇ ਦੀ ਮੌਤ ਮਾਰਿਆ ਗਿਆ। ਤੁਸੀਂ ਇਹ ਦੱਸੋ ਮਿੰਟੂ ਜੀ ਕਿ ਜਦੋਂ ਕਿਸੇ ਨੂੰ ਕਿਸੇ ਵੀ ਸਿੱਖ ਨੇ ਮਾਰ ਦਿੱਤਾ ਵਾ, ਤੇ ਜਿਹੜਾ ਵੀ ਸਾਡੇ ਧਰਮ ਦਾ ਦਾ ਜਿਹੜਾ ਵੀ ਕੋਈ ਆਗੂ ਆ ਜਿਹਨੂੰ ਅਸੀਂ ਮੰਨਦੇ ਆ, ਜਿਹੜਾ ਦੁਨੀਆ ਵਿੱਚ ਵੀ ਨਹੀਂ ਆ, ਤੁਸੀਂ ਉਹਨੂੰ ਕੁੱਤਿਆ ਬਿੱਲਿਆ ਕਹੋਗੇ ਤੇ ਕਿਸੇ ਨਾ ਕਿਸੇ ਨੇ ਸੋਧਾ ਤੇ ਲਾਣਾ ਹੀ ਆ ਨਾ। ਜੇ ਹੁਣ ਇਹੋ ਜਿਹੇ ਬੰਦੇ ਨੂੰ ਕਿਸੇ ਨੇ ਮਾਰ ਦਿੱਤਾ, ਉਹਨੂੰ ਮਾਰਨ ਵਾਲੇ ਨੂੰ ਫਿਰ ਇਹਨਾਂ ਕਹਿਣਾ ਜੀ ਇਹ ਅੱਤਵਾਦੀ ਆ, ਜੇ ਆ ਉਹ ਆ, ਤੇ ਇਹ ਚੀਜ਼ਾਂ ਇਹਨਾਂ ਵਾਸਤੇ ਬਹੁਤ ਗਲਤ ਆ। ਸਾਡਾ ਧਰਮ ਤੁਸੀਂ ਆਪੇ ਸੋਚੋ, ਸਾਡਾ ਧਰਮ ਕਦੀ ਵੀ ਅਸੀਂ ਮੰਦਿਰ ਨਹੀਂ ਜਾਂਦੇ, ਮਸਜਿਦ ਨਹੀਂ ਜਾਂਦੇ, ਪਰ ਲਾਗੂ ਦੀ ਲੰਘੀਏ ਸਿਰ ਵੀ ਸਿਰ ਝੁਕਦਾ। ਕਦੀ ਵੀ ਸਾਡੇ ਸਿੱਖਾਂ ਦੇ ਮੂੰਹ ਦੇ ਵਿੱਚੋਂ ਇਹ ਨਹੀਂ ਨਿਕਲਦਾ ਕਿ ਇਹਨਾਂ ਦਾ ਆਗੂ ਆ ਮਾੜਾ ਵਾ, ਹਿੰਦੂ ਦਾ ਆਗੂ ਆ ਮਾੜਾ, ਮੁਸਲਮਾਨਾਂ ਦਾ ਆ ਮਾੜਾ। ਇਹ ਚੀਜ਼ਾਂ ਬਹੁਤ ਗਲਤ ਨੇ ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਪਰਹੇਜ਼ ਕਰਨਾ ਚਾਹੀਦਾ। ਦੂਸਰਾ ਮਿੰਟੂ ਜੀ, ਮੈਂ ਪਿਛਲੀ ਵਾਰੀ ਵੀ ਕਿਹਾ ਸੀ, ਜੋ ਤੁਸੀਂ ਕੋਈ ਵੀ ਗੱਲ ਬੜੀ ਸੱਚੀ ਤੇ ਬੜੇ ਤਰੀਕੇ ਨਾਲ ਕਰਦੇ ਜੇ, ਬਹੁਤ ਜ਼ਿਆਦਾ ਇੰਪ੍ਰੈਸ ਹੁੰਦਾ। ਜਿਵੇਂ ਤੁਸੀਂ ਫੋਰ ਐਗਜ਼ਾਮਪਲ ਇੱਕ ਭਗਵੰਤ ਮਾਨ ਨੂੰ ਲੈ ਕੇ ਕਿਹਾ ਸੀ ਕਿ ਕਿੱਥੇ ਤੇ ਪਿੰਡਾਂ ਵਿੱਚ ਜਾ ਕੇ ਕੁਝ ਕਹਿਣ ਦਾ ਵਾਅਦਾ ਸੀ ਤੇ ਕਿੱਥੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ। ਜਦੋਂ ਮੈਂ ਗੱਲਬਾਤ ਤੁਹਾਡੀ ਸੁਣਦਾ ਰਹਿਣਾ ਨਾ, ਮੈਂ ਉਡੀਕਦਾ ਰਹਿਣਾ ਵਾਂ ਵੀ ਕਿੱਥੇ ਕੋਈ ਚੀਜ਼ ਗਾਣੇ ਨਾਲ ਰਿਲੇਟ ਕਰੇ। ਉਹਦੇ ਚ ਕੀ ਆ ਕਿ ਸਾਡਾ ਜਿਹੜਾ ਇਹ ਚੀਜ਼ਾਂ ਸੁਣਨ ਦਾ ਰੁਝਾਨ ਵੱਧ ਜਾਂਦਾ ਜੀ। ਠੀਕ ਹੈ ਜੀ, ਸ਼ੁਕਰੀਆ ਸਰ। ਸੁਰੀਲੇ ਤਰੀਕੇ ਨਾਲ ਤੇ ਇੰਨੇ ਸਹਿਜ ਤਰੀਕੇ ਨਾਲ ਸੱਚ ਬੋਲਣਾ। ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਮਿੰਟੂ ਜੀ, ਥੈਂਕ ਯੂ ਸੋ ਮਚ ਜੀ। ਸ਼ੁਕਰੀਆ ਸਰ। ਅੱਛਾ ਦੇਖੋ, ਜਿਹੜੀ ਗੱਲ ਹੈ ਨਾ ਸੂਰੀ ਹੋਰਾਂ ਦੀ, ਅਸੀਂ ਉਦੋਂ ਤੋਂ ਹੀ ਡੱਕਦੇ ਹਾਂ ਜਦੋਂ ਤੋਂ ਇਹ ਕੰਮ ਜ਼ਿਆਦਾ ਚੱਲਿਆ ਸੀ 14 ਤੋਂ ਬਾਅਦ, ਕਿ ਬਈ ਇਹ ਤੁਸੀਂ ਰਹਿਣ ਦਿਓ, ਇਹ ਗਲਤ ਆ, ਤੁਸੀਂ ਇਸ ਦਿਸ਼ਾ ਵੱਲ ਵੱਧ ਰਹੇ ਹੋ, ਇਹ ਗਲਤ ਹੈ। ਤਾਂ ਉਹ ਚੀਜ਼ ਬਿਲਕੁਲ ਉਹਨਾਂ ਵਾਸਤੇ ਹੀ ਖਤਰਨਾਕ ਬਣ ਗਈ ਜਿਨ੍ਹਾਂ ਨੇ ਕੀਤੀ ਹੈ। ਠੀਕ ਹੈ ਨਾ ਜੀ। ਸੋ ਗੱਲ ਇਹ ਹੈ ਕਿ ਜੇ ਤੁਸੀਂ ਰੈਡੀਕਲ ਹੋ ਕੇ ਇੰਨਾ ਜ਼ਿਆਦਾ ਚੱਲੋਗੇ ਕਿ ਕਿਸੇ ਦੇ ਧਰਮ ਪ੍ਰਤੀ ਜਾਂ ਕਿਸੇ ਦੀ ਅਕਾਦਤ ਪ੍ਰਤੀ ਤੁਸੀਂ ਸੰਜੀਦਾ ਨਹੀਂ ਹੁੰਦੇ, ਸਤਿਕਾਰ ਨਹੀਂ ਰੱਖਦੇ, ਤਾਂ ਫਿਰ ਅੱਗੋਂ ਵੀ ਕੋਈ ਰੈਡੀਕਲ ਹੀ ਟੱਕਰ ਪੈਂਦਾ, ਫਿਰ ਉਹ ਵੀ ਤੁਹਾਡੇ ਵਰਗਾ ਹੋ ਸਕਦਾ ਜੀ, ਜਿਹੜਾ ਤੁਹਾਨੂੰ ਸਬਕ ਸਿਖਾਉਣ ਲਈ ਉੱਠ ਪਏਗਾ। ਤਾਂ ਤੁਸੀਂ ਮਤਲਬ ਕਿ ਵਿਰੋਧ ਤਾਂ ਠੀਕ ਆ, ਸਹਿਮਤੀ ਸੰਸਾਰ ਤੇ ਨਹੀਂ ਹੋ ਸਕਦੀ। ਅਸਹਿਮਤੀ ਰੱਖੋ, ਪਰ ਅਸਹਿਮਤੀ ਦੇ ਨਾਲ ਇੱਕ ਮਰਿਆਦਾ ਰੱਖੋ। ਮੈਂ ਵੀ ਤੇ ਕਿੰਨੇ ਵਿਚਾਰਾਂ ਨਾਲ ਸਹਿਮਤ ਹੁੰਨਾ, ਤੁਸੀਂ ਮੇਰੇ ਕਿੰਨੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋ, ਪਰ ਅਸੀਂ ਕਦੇ ਕਿਸੇ ਦੀਆਂ ਮਾਂ ਭੈਣ ਤੱਕ ਥੋੜੀ ਪਹੁੰਚਾਂਗੇ। ਅਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਰਾ ਆ, ਪਰ ਸਾਡੇ ਵਿਚਾਰ ਵੱਖ ਹੋ ਸਕਦੇ ਨੇ। ਤਾਂ ਇਹ ਆ ਕਿ ਪਰ ਅਸੀਂ ਇਹ ਕਹਿ ਸਕਦੇ ਕਿ ਇਹਨਾਂ ਦੇ ਆਪਣੇ ਬੰਦੇ ਵੀ ਇਹਨਾਂ ਦੀ ਮੁਖਾਲਫਤ ਕਰਦੇ ਨੇ। ਕਿੰਨੇ ਬੋਲ ਰਹੇ ਨੇ ਹੁਣ, ਇਹਨਾਂ ਦੇ ਖਿਲਾਫ ਹੀ ਬੋਲ ਰਹੇ ਨੇ ਕਿ ਨਹੀਂ, ਏਦਾਂ ਨਹੀਂ ਕਹਿਣਾ ਚਾਹੀਦਾ। ਪਰ ਇੱਕ ਗੱਲ ਮੈਂ ਤੁਹਾਨੂੰ ਵੀ ਕਹਾਂਗਾ ਕਿ ਜੇਕਰ ਆਪਣੇ ਧਰਮ ਚੋਂ ਕੋਈ ਇਸ ਤਰ੍ਹਾਂ ਬੋਲਦਾ, ਕਿਸੇ ਦੇ ਧਰਮ ਨੂੰ ਟਾਰਗੇਟ ਕਰਦਾ, ਤਾਂ ਉਹਨੂੰ ਵੀ ਰੋਕਿਆ ਕਰੋ, ਵਰਜਿਆ ਕਰੋ ਕਿ ਭਾਈ ਦਲੀਲ ਨਾਲ ਗੱਲ ਕਰੇ। ਕਿਸੇ ਦੇ ਪੂਰੇ ਧਰਮ ਨੂੰ ਟਾਰਗੇਟ ਜਾਂ ਕਿਸੇ ਨੂੰ ਇਹ ਚੜਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਅਸੀਂ ਤੇ ਤਿੱਥ ਤਿਉਹਾਰਾਂ ਤੇ ਨਹੀਂ ਮੌਕਾ ਖੁੰਝਦੇ। ਹਾਂਜੀ ਮਿੰਟੂ ਜੀ, ਸਹੀ ਹੈ ਬਿਲਕੁਲ। ਤੇ ਇੱਕ ਗੱਲ ਹੋਰ ਵੀ ਹੈ, ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਜਦੋਂ ਵੀ ਕੋਈ ਅਕਾਦਤ ਵਾਲੇ ਕਿਸੇ ਸ਼ਖਸੀਅਤ ਦੀ ਤੁਲਨਾ ਗਲਤ ਸ਼ਬਦ ਵਰਤਦਾ, ਤਾਂ ਘੱਟੋ ਘੱਟ ਆਪਾਂ ਪਰਹੇਜ਼ ਕਰਿਆ ਕਰੋ, ਇੰਨਾ ਕੁ ਜ਼ਰੂਰ। ਹਾਂਜੀ, ਅਸੀਂ ਉਹਨਾਂ ਨੂੰ ਨਾ ਦੁਹਰਾਈਏ। ਜਿਹੜੀਆਂ ਰਣਜੀਤ ਸਿੰਘ ਜੀ ਨੇ ਗੱਲਾਂ ਦੱਸੀਆਂ ਸੂਰੀ ਬਾਰੇ, ਜਾਂ ਮਤਲਬ ਕਿ ਉਹ ਗੱਲਾਂ ਅਸੀਂ ਸਾਰਿਆਂ ਨੇ ਸੁਣ ਰੱਖੀਆਂ ਨੇ, ਤਾਂ ਦੁਬਾਰਾ ਮੈਨੂੰ ਲੱਗਦਾ ਕਿ ਸਾਨੂੰ ਮਾਈਕ ਤੋਂ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ। ਉਹ ਗੱਲਾਂ ਤਾਂ ਅਸੀਂ ਉਹ ਤਾਂ ਕਹਿ ਕੇ ਚਲੇ ਗਏ ਨੇ, ਉਹਨਾਂ ਦੀਆਂ ਗੱਲਾਂ ਤਾਂ ਆਵਾਂਗੇ ਅਸੀਂ ਉਹਨਾਂ ਦੀਆਂ। ਔਰ ਮਾਫ ਕਰਨਾ, ਮੈਂ ਪੱਤਰਕਾਰਾਂ ਨਾਲ ਵੀ ਨਾਰਾਜ਼ ਹਾਂ ਜਿਨ੍ਹਾਂ ਨੂੰ ਭੋਰਾ ਅਕਲ ਨਹੀਂ ਹੈਗੀ। ਇਹ ਜਾ ਕੇ ਘੰਟਾ ਉਹਨਾਂ ਦੀ ਇੰਟਰਵਿਊ ਕਾਹਤੋਂ ਕਰ ਰਹੇ ਨੇ, ਤੇ ਤੁਸੀਂ ਲੋਕ ਕਾਹਤੋਂ ਦੇਖ ਰਹੇ ਹੋ ਇਹਨਾਂ ਨੂੰ।
ਬਿਲਕੁਲ ਅਕਲ ਹੀ ਹੈ ਨਹੀਂ, ਢੇਲੇ ਦੀ ਵੀ ਅਕਲ ਹੈ ਨਹੀਂ ਇਹਨਾਂ ਨੂੰ। ਜੀ ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਸੋ ਆਪਾਂ ਐਵੇਂ ਰੈਪੀਟੀਸ਼ਨ ਨਾ ਕਰਿਆ ਕਰੀਏ, ਇਹੋ ਜਿਹੇ ਜਿਹੜੇ ਇਤਰਾਜ਼ਯੋਗ ਸ਼ਬਦ ਆ ਉਹਨਾਂ ਨੂੰ ਉੱਥੇ ਤੱਕ ਰੱਖ ਕੇ ਇਹ ਕਿਹਾ ਜਾ ਸਕਦਾ ਕਿ ਉਹਨਾਂ ਨੇ ਤੁਲਨਾ ਗਲਤ ਤਰੀਕੇ ਨਾਲ ਕੀਤੀ। ਇਹ ਸ਼ਬਦ ਉੱਥੇ ਜੀ ਬਿਲਕੁਲ ਬਿਲਕੁਲ, ਅਸੀਂ ਕਿਉਂ ਦੁਹਰਾ ਕਰੀਏ। ਨਾ ਦੁਹਰਾ ਨਹੀਂ ਕਰਨਾ। ਅਗਲੇ ਆਪਣੇ ਕਾਲਰ ਨੇ ਜੀ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੋਗਾ ਸਿੰਘ ਜੀ, ਤੁਸੀਂ ਆਉਣੇ ਰਹੋ। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਮੁੰਡੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਇੱਕ ਛੋਟਾ ਜਿਹਾ ਕੁਐਸਚਨ ਜੀ, ਜਦ ਵੀ ਝੋਨਾ ਲੱਗਦਾ ਉਦੋਂ ਮੁਜ਼ਾਹਰੇ ਹੁੰਦੇ ਜੀ, ਸਾਨੂੰ ਬਿਜਲੀ ਨਹੀਂ ਮਿਲਦੀ, ਸਾਨੂੰ ਖਾਦਾਂ ਨਹੀਂ ਮਿਲਦੀਆਂ, ਜਾਂ ਮੰਡੀਆਂ ਤਾਂ ਵੀ ਧਰਨੇ ਲੱਗਦੇ ਆ ਜੀ, ਕਿ ਚੱਕ ਨਹੀਂ ਹੁੰਦਾ ਜੀ, ਲਿਫਟ ਨਹੀਂ ਹੁੰਦੇ ਜੀ, ਮੁਜ਼ਾਹਰੇ ਜਿਵੇਂ ਪੰਜਾਬ ਸਰਕਾਰ ਕੋਈ ਝੋਨੇ ਬਾਰੇ ਕੋਈ ਨਵੀਂ ਨੀਤੀ ਲਿਆਉਣ ਦੀ ਬਜਾਏ ਕੋਈ ਰੱਖਦੀ ਹੈ ਜੀ ਕਿ ਇਹ ਜਾਂਦੇ ਝੂਟੇ ਲੈਣੇ ਆਈ ਹੈ ਜੀ। ਮੈਂ ਕਹਿਣ ਵੱਲ ਕਿ ਹਰੇਕ ਸੀਜ਼ਨ ਤੇ ਝੋਨਾ ਦਾ ਮੁਜ਼ਾਹਰੇ ਹੁੰਦੇ, ਪਰੇਸ਼ਾਨੀ ਹੁੰਦੀ ਖਰੀਦਣ ਵੇਲੇ ਵੀ, ਲਾਉਣ ਵੇਲੇ ਵੀ, ਕਿਤੇ ਬਿਜਲੀ ਸ਼ਾਰਟ ਹੈ। ਇਹ ਲਈ ਪੰਜਾਬ ਸੀ ਕੋਈ ਪਾਲਿਸੀ ਬਣਾ ਰਹੀ ਹੈ ਜਾਂ ਨਹੀਂ, ਇਹ ਗੱਲਾਂ ਬਾਤਾਂ ਜੀ। ਇੰਨਾ ਸਾਰਾ ਮਿਹਰਬਾਨੀ ਜੀ। ਜੀ ਜੀ ਨਹੀਂ, ਦੇਖੋ ਹਾਲ ਦੀ ਘੜੀ ਐਤਕੀ ਤਾਂ ਕਹੀਏ ਕਿ ਧਰਨੇ ਨਹੀਂ ਲੱਗੇ, ਐਤਕੀ ਪ੍ਰੋਕਿਉਰਮੈਂਟ ਇਹਨਾਂ ਦੀ ਜ਼ਬਰਦਸਤ ਰਹੀ ਹੈ। ਐਵੇਂ ਮੈਂ ਕਹਾਂ ਕਿ ਕੁਝ ਲੋਕ ਨਾਰਾਜ਼ ਹੋ ਜਾਂਦੇ ਨੇ, ਆਮ ਆਦਮੀ ਪਾਰਟੀ ਵਾਲੇ ਸਮਰਥਕ, ਪਰ ਹੁਣ ਕੋਈ ਗੱਲ ਹੈ ਵੀ ਨਹੀਂ। ਪਰ ਮੈਂ ਦੱਸ ਰਿਹਾ ਵਾਂ ਕਿ ਹਾਂ ਬਈ, ਇਸ ਤਰ੍ਹਾਂ ਐਤਕੀ ਕੋਈ ਨਜ਼ਾਰਾ ਅਸੀਂ ਨਹੀਂ ਦੇਖਿਆ ਕਿ ਝੋਨਾ ਚੁਕਾਉਣ ਵਾਸਤੇ ਹੋਵੇ। ਹਾਂ, ਪਰ ਝੋਨਾ ਘਟਾਉਣ ਵਾਸਤੇ ਸਾਨੂੰ ਜ਼ਰੂਰ ਅੱਗੇ ਵਧਣਾ ਚਾਹੀਦਾ। ਪਰ ਅੱਜ ਜੇ ਤੁਸੀਂ ਦੇਖੋਗੇ, ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਸਾਨ ਜਥੇਬੰਦੀਆਂ ਪ੍ਰਤੀ ਤਿੱਖੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ, ਤੇ ਜਿਸ ਤਰ੍ਹਾਂ ਕਿਸਾਨ ਆਗੂ ਆਮੋ ਸਾਹਮਣੇ ਹੋ ਗਏ ਨੇ, ਬਈ ਇਹ ਨਹੀਂ ਚਾਹੀਦਾ। ਇਹਨਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ। ਜੇ ਰਕਬਾ ਘਟਾਉਣਾ, ਅਸੀਂ ਝੋਨਾ ਅਸਲੋਂ ਤੇ ਬੰਦ ਨਹੀਂ ਹੋਣਾ ਸਰਦਾਰ ਸਾਹਿਬ, ਪਰ ਜੇ ਅਸੀਂ ਘਟਾਉਣਾ ਵੀ ਆ ਤਾਂ ਸਾਨੂੰ ਰਲ ਕੇ ਬੈਠਣਾ ਪਵੇਗਾ। ਪਰ ਇੱਥੇ ਤਾਂ ਜਿਵੇਂ ਕਹਿੰਦੇ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਦੇ, ਤੇ ਇੱਥੇ ਤੇ ਉਹ ਆ ਲਿਆ ਇਸ ਵੇਲੇ ਕਿ ਉਹ ਦੋਵੇਂ ਹੀ ਰੁੱਸੇ ਬੈਠੇ ਇੱਕ ਦੂਜੇ ਦੇ ਨਾਲ, ਤਾਂ ਇਕੱਠੇ ਹੋਣ, ਕੰਮ ਕਰਨ। ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕੰਮ ਕੀ ਹੋ ਗਿਆ ਕਿ ਹਰੇਕ ਗੱਲ ਤੇ ਵਿਰੋਧਤਾ। ਸਰਕਾਰ ਜਿਹੜੀ ਹੈ ਉਹ ਹਰੇਕ ਗੱਲ ਤੇ ਸਿਆਸਤ ਕਰਦੀ ਹੈ, ਤਾਂ ਕਿੱਦਾਂ ਚੱਲੇਗਾ? ਤਾਂ ਦੋਨਾਂ ਨੂੰ ਤਾਲਮੇਲ ਬਿਠਾ ਕੇ ਇਸ ਪਾਸੇ ਵਧਣ ਦੀ ਜ਼ਰੂਰਤ ਹੈ ਕਿ ਅਸੀਂ ਕੋਈ ਠੋਸ ਰੋਡ ਮੈਪ ਤਿਆਰ ਕਰੀਏ। ਇਹ ਬਹੁਤ ਜ਼ਰੂਰੀ ਹੈ। ਜੀ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਜੀ, ਤੁਸੀਂ ਆਉਣੇ ਰਹੋ। ਨਮਸਕਾਰ ਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ। ਅੱਛਾ, ਮੇਰੇ ਦੋ ਸਵਾਲ ਆ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਇੱਕ ਸਵਾਲ ਮੇਰਾ ਇਹ ਹੈਗਾ ਵੀ ਜਿਹੜਾ ਜਿੱਦਾਂ ਜੈਨ ਦਰਬਾਰ ਸਾਹਿਬ ਬਾਰੇ ਮਾੜਾ ਚੰਗਾ ਬੋਲਿਆ, ਤੇ ਉਹ ਜਿਹੜੇ ਬੰਬੇ ਵਾਲੇ ਹੈਗੇ ਆਪਣੇ ਇਹਨਾਂ ਦੇ ਜਿਹੜੇ ਮੇਨ ਆ, ਉਹ ਕਹਿੰਦੇ ਆ ਵੀ ਇਹ ਸਾਡਾ ਮੈਂਬਰ ਨਹੀਂ, ਤੇ ਜੇ ਉਹ ਮੈਂਬਰ ਨਹੀਂ ਤੇ ਉਹਨਾਂ ਆਪਦਾ ਨਾਂ ਰੱਖਿਆ, ਤੇ ਬਾਈ ਲਾਓ ਰੱਖ ਸਕਦਾ ਆਪਦਾ ਨਾਂ ਸ਼ਿਵ ਸੈਨਾ ਦਾ ਰੱਖਿਆ, ਤੇ ਉੱਤੇ ਉਹਨਾਂ ਕਿਉਂ ਨਹੀਂ ਕਾਰਵਾਈ ਕੀਤੀ? ਤੇ ਦੂਸਰਾ ਕਈ ਨੇ ਇਹਨਾਂ ਦੀਆਂ ਸ਼ਿਵ ਸੈਨਾ ਸਰ, ਇਹ ਕਈ ਨੇ ਸ਼ਿਵ ਸੈਨਾ ਉਰੇ, ਕੋਈ ਟਕਸਾਲੀ ਹੈ, ਕੋਈ ਪੰਜਾਬ ਹੈ, ਕੋਈ ਬਾਲਾ ਸਾਹਿਬ ਹੈ, ਕੋਈ ਕਈ ਸ਼ਿਵ ਸੈਨਾ। ਮੈਨੂੰ ਨਹੀਂ ਪਤਾ ਉਹ ਕਿਹੜੀ ਉਹ ਸ਼ਿਵ ਸੈਨਾ ਵਾਲਾ ਆ। ਤੇ ਦੂਜੀ ਗੱਲ ਇਹ ਆ ਕਿ ਜੇ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਲ ਕੋਈ ਸੰਪਰਕ ਨਹੀਂ, ਇਹਦਾ ਕੋਈ ਇਹਦਾ ਹੈ ਨਹੀਂਗਾ, ਸਾਡੇ ਨਾਲ ਕੋਈ ਇਹਦਾ ਸਬੰਧ। ਆਪਣੇ ਅਗਲੇ ਕਾਲਰ ਨੇ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜਸਵੀਰ ਜੀ, ਤੁਸੀਂ ਆਉਣੇ ਰਹੋ। ਜਸਵੀਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਮੇਰੀ ਨਾ ਆਵਾਜ਼ ਘੱਟ ਗਈ ਸੀ। ਮੈਂ ਇੱਕ ਸੈਕਿੰਡ ਜੀ ਉਹਨਾਂ ਨੂੰ ਗੱਲਾਂ ਪੂਰੀ ਕਰਕੇ ਤੁਸੀਂ ਨੈਕਸਟ ਕਾਲਰ ਲੈ ਲੈਣਾ। ਤੇ ਮੈਂ ਕਹਿ ਰਿਹਾ ਸੀਗਾ ਕਿ ਚਲੋ ਉਹਨਾਂ ਨੇ ਹੋ ਸਕਦਾ ਇਸ ਵਿਵਾਦ ਤੋਂ ਪਿੱਛਾ ਛਡਾਉਣ ਵਾਸਤੇ ਕਿਹਾ ਹੋਵੇ, ਪਰ ਉਹਦੇ ਤੇ ਪਰਚਾ ਦਰਜ ਹੋ ਗਿਆ, ਉਹਨੂੰ ਅੰਦਰ ਕਰਨਾ ਚਾਹੀਦਾ ਹੈ। ਮੇਰੇ ਖਿਆਲ ਦੇ ਨਾਲ ਉਹਨੂੰ ਚੁੱਕ ਕੇ ਅੰਦਰ ਸੁੱਟਣਾ ਚਾਹੀਦਾ ਹੈ। ਜੀ ਜਸਵੀਰ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਜਸਵੀਰ ਸਿੰਘ ਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਬਲਜਿੰਦਰ ਭਾਜੀ। ਸਤਿ ਸ਼੍ਰੀ ਅਕਾਲ ਸਰ ਜੀ। ਮੈਂ ਜੀ ਦੋ ਕੁਐਸਚਨ ਹੈ ਸਰ। ਇੱਕ ਤਾਂ ਜਿਹੜੀ ਰੇਤਾ ਤੁਸੀਂ ਆਪਾਂ ਪੰਜਾਬ 'ਚ ਦੇਖ ਲਓ, ਇੱਕ ਦੇ ਮਕਾਨ ਪਤਾ ਉਹ 60-70 ਸਾਲ ਕਿਤੇ ਜਾਂਦਾ ਨਹੀਂ ਮਕਾਨ। ਉਦਾਂ ਹੀ ਤਾਂ ਸੀਮੈਂਟ ਸਮੂਟ ਵਧੀਆ ਜੇ ਪਾਇਆ ਤਾਂ 100 ਸਾਲ ਤਾਂ ਹੀ ਜਾ ਜਾਂਦੇ ਆ। ਤਾਂ ਰੇਤਾ ਦਾ ਪਤਾ ਕਾਹਦੇ ਕਾਲ ਤੇ ਆ ਜੀ ਉੱਤੇ। ਤੇ ਦੂਜੀ ਗੱਲ ਇਹ ਆ ਜੀ ਪਰਾਲੀ ਆ, ਮੈਂ ਇੱਕ ਦਿਨ ਦੇਖਦਾ YouTube, ਪਰਾਲੀ ਉਹ ਲੋਕ ਪਲਾਂਟ ਲਾਉਂਦੇ ਆ, ਪੈਸੇ ਦੇ ਕੇ ਤੁਹਾਡੇ ਚੱਕਦੇ, ਉਹ ਪਲਾਂਟਾਂ ਦੀ ਪਰਮਿਟ ਦਿੰਦੀ ਸੀ ਪੰਜਾਬ ਸਰਕਾਰ ਦੀ। ਇਹਦੇ ਬਾਰੇ ਕੁਝ ਜਾਣਨਾ ਪਾਇਓ ਜੀ। ਜੀ ਠੀਕ ਹੈ ਜੀ। ਪਹਿਲੀ ਗੱਲ ਤੇ ਹੈ ਜੀ ਕਿ ਵੈਸੇ ਕਮਾਲ ਦੀ ਗੱਲ ਹੈ ਕਿ ਤੁਸੀਂ ਉੱਥੇ ਬੈਠ ਕੇ ਵੀ ਪਰਾਲੀ ਵਾਲੀਆਂ ਵੀਡੀਓਜ਼ ਦੇਖਦੇ ਹੋ। ਤਾਂ ਇਹਦਾ ਮਤਲਬ ਹੈ ਕਿ
ਦਿਲ ਤੁਹਾਡਾ ਇੱਥੇ ਹੀ ਧੜਕਦਾ ਆ ਜੀ, ਬੁੱਤ ਭਾਵੇਂ ਉੱਥੇ ਚਲੇ ਗਏ ਨੇ। ਖੈਰ ਦੇਖੋ ਗੱਲ ਕੀ ਹੈ ਕਿ ਪਰਾਲੀ ਵਾਲੇ ਮਾਮਲੇ 'ਚ ਵੀ ਮਾਨ ਸਰਕਾਰ ਹੁਣ ਕੁਝ ਕਰ ਤਾਂ ਰਹੀ ਹੈ। ਵੈਸੇ ਵੇਖੀਏ ਤਾਂ ਕੇਰਲ ਦੇ ਨਾਲ ਇੱਕ ਐਗਰੀਮੈਂਟ ਕੀਤਾ ਇਹਨਾਂ ਨੇ। ਇੱਕ ਹੋਰ ਇਹਨਾਂ ਨੇ ਐਲਾਨ ਕੀਤਾ ਕਿ ਭੱਠੇ ਵਾਲੇ ਜਿਹੜੇ ਆ ਉਹ ਸ਼ਾਇਦ ਮਿਨੀਮਮ 20-25% ਉਹ ਬਾਲਣਗੇ। ਫਿਰ ਕੁਝ ਪਲਾਂਟ ਲਿਆ ਰਹੇ ਆ ਤਾਂ ਅਗਲੇ ਸਾਲ ਆਪਾਂ, ਕਿਉਂਕਿ ਐਤਕੀ ਤਾਂ ਇਹਨਾਂ ਨੂੰ ਇੰਨਾ ਸਮਾਂ ਨਹੀਂ ਸੀ ਮਿਲਿਆ, ਹੁਣ ਅਗਲੀ ਵਾਰੀ ਇਹ ਕਹਿਣ ਜੋਗੇ ਨਹੀਂ ਹੋਣਗੇ, ਪਰ ਐਗਰੀਮੈਂਟ ਵਗੈਰਾ ਕਰ ਰਹੇ ਨੇ। ਹੋ ਸਕਦਾ ਹੈ ਕਿ ਅਗਲੇ ਸੀਜ਼ਨ ਕੁਝ ਫਰਕ ਪਵੇ, ਕੁਝ ਫਰਕ ਪੈ ਜਾਵੇ। ਪਰ ਮੈਨੂੰ ਲੱਗਦਾ ਕਿ ਝੋਨਾ ਰਕਬਾ ਘਟਾਉਣਾ ਸਾਡੇ ਲਈ ਉਹ ਲਾਹੇਵੰਦ ਹੋਏਗਾ, ਕਿਉਂਕਿ ਉਹਨਾਂ ਪਾਣੀ ਵੀ ਅਸੀਂ ਸੇਵ ਕਰ ਸਕਦੇ ਹਾਂ। ਤੇ ਦੂਜੀ ਗੱਲ ਇਹਨਾਂ ਨੇ ਕਿਹੜੀ ਕਹੀ ਸੀ ਪ੍ਰਵੀਨ ਜੀ? ਦੂਜਾ ਮੇਰਾ ਖਿਆਲ ਇਹਨਾਂ ਨੇ ਜ਼ਿਕਰ ਜਿਹੜਾ ਰੇਤਾ ਬਾਰੇ ਕੀਤਾ ਸੀ, ਮਾਈਨਿੰਗ ਦੇ ਬਾਰੇ। ਹਾਂਜੀ। ਰੇਤਾ ਸਰ ਇਸ ਕਰਕੇ ਮਹਿੰਗਾ ਵਾ ਉਰੇ, ਕਿਉਂਕਿ ਸਾਡੀਆਂ ਇੱਧਰਲੀਆਂ ਜਿਹੜੀਆਂ ਮਾਈਨਿੰਗ ਸਾਈਟਾਂ ਨੇ ਉਹ ਬੰਦ ਨੇ ਤੇ ਜਿਹੜਾ ਰੇਤਾ ਆ ਰਿਹਾ ਵਾ ਉਹ ਬਾਹਰੋਂ ਆ ਰਿਹਾ, ਤੇ ਬਾਹਰੋਂ ਆਉਣ ਵਾਲਾ ਰੇਤਾ ਜਿਹੜਾ ਉਹਦੇ ਤੇ ਵੀ ਅਸੀਂ ਟੈਕਸ ਲਾਏ ਨੇ, ਮਤਲਬ ਕਿ ਉਹ ਜਿਵੇਂ ਰਾਇਲਟੀ ਕਹ ਲਓ ਇੱਕ ਤਰ੍ਹਾਂ ਦਾ ਟੈਕਸ ਹੀ ਆ। ਤਾਂ ਇਸ ਕਰਕੇ ਜਿਹੜਾ ਟਿੱਪਰ ਆਪਾਂ ਨੂੰ ਆਮ 10-15 ਹਜ਼ਾਰ ਦਾ ਪੈ ਜਾਂਦਾ ਸੀਗਾ, ਉਹ ਅੱਜ 40,000 ਤੱਕ ਵੀ ਵਿਕ ਰਿਹਾ ਵਾ। ਯਾਨੀ ਉਸਾਰੀ ਦੇ ਕੰਮ ਤਕਰੀਬਨ ਠੱਪ ਪਏ ਨੇ ਜ਼ਿਆਦਾਤਰ। ਜੀ ਆਪਣੇ ਅਗਲੇ ਕਾਲਰ ਨੇ ਜੀ ਜਸਪ੍ਰੀਤ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਵਾਲ ਭਾਜੀ ਪ੍ਰਵੀਨ ਤੁਹਾਡੇ ਲਈ ਹੈ ਜੀ। ਤੁਹਾਡੀ ਬਹੁਤ ਵਧੀਆ ਤੇ ਕਮਾਲ ਹੁੰਦੀ ਹੈ ਜੀ ਪੇਸ਼ਕਾਰੀ। ਜਿਹੜਾ ਖਬਰਸਾਰ ਤੋਂ ਬਾਅਦ ਤੁਹਾਡੇ ਕੋਲ ਜੀ 10-15 ਮਿੰਟ ਦਾ ਕਈ ਵਾਰ ਤੁਸੀਂ ਵਕਫੇ ਤੋਂ ਬਾਅਦ ਕਰਦੇ ਹੁੰਦੇ, ਉਹ ਜੇ ਤੁਸੀਂ ਮਾੜਾ ਜਿਹਾ ਖੇਡਾਂ ਬਾਰੇ ਜਾਂ ਜਿਵੇਂ ਅੱਜ ਕੱਲ੍ਹ ਜਿਹੜੇ ਪੰਜਾਬੀ ਹਿੰਦੀ ਫਿਲਮਾਂ ਬਾਰੇ ਕੋਈ ਅਪਡੇਟ ਦੇ ਦਿਆ ਕਰੋ। ਫਿਲਮਾਂ ਬਾਰੇ ਜਾਂ ਖੇਡਾਂ ਬਾਰੇ? ਮੈਨੂੰ ਸਮਝ ਨਹੀਂ ਆਈ ਤੁਹਾਡੀ। ਦੋਨਾਂ ਬਾਰੇ ਹੋਏ, ਚਾਹੇ ਜਿਵੇਂ 2 ਦਿਨ ਖੇਡਾਂ ਬਾਰੇ ਹੋਵੇ। ਜੀ ਠੀਕ ਹੈ। ਫੁੱਟਬਾਲ ਬਾਰੇ। ਜੀ ਠੀਕ ਹੈ ਜੀ। ਠੀਕ ਹੈ ਭਾਜੀ, ਮਿਹਰਬਾਨੀ। ਜੀ ਜੇ ਤੁਸੀਂ ਸਵਾਲ ਕਰਨਾ ਤਾਂ ਮਿੰਟੂ ਜੀ ਨੂੰ ਕਰ ਸਕਦੇ ਹੋ। ਨਹੀਂ ਬਸ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਥੈਂਕ ਯੂ ਮਿੰਟੂ ਭਾਜੀ ਤੁਹਾਨੂੰ। ਜੀ ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰਵੀਨ ਜੀ ਤੇ ਮਿੰਟੂ ਗੋਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆਪਾਂ ਨਾ ਪਿੰਡਾਂ ਦੇ ਰਹਿਣ ਵਾਲੇ ਆ ਸਾਰੇ, ਹਨਾ ਜੀ। ਦੇਖੋ ਪਿੰਡਾਂ ਦੇ ਵਿੱਚ ਨਾ 1-2 ਕੁੱਤੇ ਭੈੜੇ ਹੁੰਦੇ ਸੀਗੇ ਗਲੀ ਦੇ, ਉਹ ਵੜਦੇ ਨਹੀਂ ਸੀ ਹੁੰਦੇ ਜੀ। ਉਹਨਾਂ ਦਾ ਮਤਲਬ ਇਹ ਹੁੰਦਾ ਸੀ ਵੀ ਉਹਨਾਂ ਨੇ ਭੌਂਕਣਾ ਜੀ। ਜਿਹੜਾ ਬੰਦਾ ਉਹਦੇ ਵੱਲ ਧਿਆਨ ਕਰਦੇ ਨਾ ਉਹ ਜ਼ਿਆਦੇ ਉਹ ਤੋਂ ਡਰਦਾ ਸੀ, ਤੇ ਜਿਹੜਾ ਆਣਾ ਇਹਨੇ ਦੰਦੀ ਤਾਂ ਵੱਢਣੀ ਨਹੀਂ, ਭੌਂਕੀ ਜਾਣਾ, ਉਹ ਗੱਲ ਆ। ਤੇ ਉਹਦਾ ਕੇਅਰ ਕਰਨੀ ਛੱਡ ਦਿਓ, ਆਪੇ ਹਟ ਜਾਣਗੇ ਬਸ। ਉਹ ਜਿਹੜੇ ਪਹਿਲੇ ਬੀਬੀ ਨੇ ਸਵਾਲ ਜਵਾਬ ਕਿਸੇ ਕੀਤੇ ਸੀ, ਉਹਨਾਂ ਦਾ ਕੰਮ ਆ ਮਾਲਕ ਤੋਂ ਰੋਟੀ ਲੈਣੀ, ਬੁਰਕੀ ਲੈਣੀ, ਬਸ, ਹੋਰ ਉਹਨਾਂ ਨੂੰ ਕੋਈ ਚੱਕਰ ਨਹੀਂ। ਤੇ ਦੂਜਾ ਨੰਬਰ ਇਹ ਆ ਜੀ ਵੀ ਜਿਹੜੇ ਆ ਗੈਂਗਸਟਰ ਨਹੀਂ ਫੜੀ ਦੇ ਜਾਂ ਕੋਈ ਹੋਰ ਨਹੀਂ ਹੁੰਦਾ, ਉਹ ਇੱਕ ਨਾ ਪੁਰਾਣਾ ਮੁੱਖ ਮੰਤਰੀ ਆ, ਉਹਨਾਂ ਦੇ ਪਰਿਵਾਰ ਨੂੰ ਇੱਕ ਫੋਨ ਆ ਗਿਆ ਸੀਗਾ ਤੇ ਮਿੰਟੋ ਮਿੰਟ ਹੀ ਫੜ ਲਿਆ ਬੰਦਾ। ਤੇ ਉਹਨਾਂ ਨੂੰ ਨਾਲੇ ਤਨਖਾਹ ਤੋਂ ਪੈਨਸ਼ਨਾਂ ਪੁੱਛਣਾ, ਪੈਸੇ ਦਾ ਸਰਕਾਰੀ ਦਾ ਲਾਲਚ ਬਹੁਤ ਆ, ਤੇ ਨਾਲੇ ਰਿਕਾਰਡ ਹੋ ਜਾਊਗਾ ਵੀ ਇੰਨੇ ਸਾਲਾਂ ਵਿਅਕਤੀ ਨੂੰ ਵੀ ਭਾਈ ਜੋਬ ਦਿੱਤੀ ਗਈ, ਗਿੰਨੀ ਬੁੱਕ 'ਚ ਉਹਨਾਂ ਦਾ ਨਾਂ ਰਿਕਾਰਡ ਹੋ ਜੂ। ਤੇ ਨਾਲੇ ਆ ਜਿਹੜੇ ਲਾਹਨਤਾਂ ਲੂਹਨਤਾਂ ਲੈ ਜਾਣੀਆਂ ਤੇ ਉਹਨਾਂ ਨੂੰ ਰੱਖ ਲੈਣਾ ਚਾਹੀਦਾ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਵੀ ਭਾਈ ਕਿਹੜੇ ਆ ਗੈਂਗਸਟਰ ਦਾ, ਤੇ ਕਿਹੜੇ ਦਾ ਕਿੱਥੋਂ ਹੁੰਦਾ, ਤੇ ਕਿਹੜੇ ਦਾ ਮਰਡਰ ਹੁੰਦਾ, ਤੇ ਕਿਹੜਾ ਲੈ ਕੇ ਆਉਂਦਾ ਪਿਸਤੌਲ ਕਿੱਥੋਂ ਨਹੀਂ ਜੀ। ਇਹਦੇ ਤੇ ਕਰੋ ਜੀ ਕਮੈਂਟ ਮਾੜਾ ਜਿਹਾ। ਠੀਕ ਹੈ ਜੀ। ਕਾਹਦਾ ਜੀ ਮੈਨੂੰ ਸਮਝ ਨਹੀਂ ਆਈ। ਉਹ ਮੈਂ ਦੱਸ ਦਿਨਾ ਜੀ ਦੁਬਾਰਾ। ਹਾਂਜੀ ਗੱਲ ਇਹ ਆ ਵੀ ਅੱਗੇ ਨਾ ਇੱਕ ਪੁਰਾਣਾ ਮੁੱਖ ਮੰਤਰੀ ਆ ਸਾਬਕਾ ਜੀ, ਤੁਹਾਡੇ ਨੇੜ ਦਾ ਹੀ ਆ ਨਾਲੇ, ਚਲੋ ਮੈਂ ਇੰਨਾ ਕਹਿ ਦਿੰਦਾ। ਅੱਛਾ ਗੱਲ ਇਹ ਆ ਵੀ ਠੀਕ ਹੈ, ਨਾਂ ਨਹੀਂ ਲੈਣਾ ਤੁਸੀਂ। ਹਾਂਜੀ ਉਹ ਫਿਰ ਵਿਚਾਰਾ ਨਾ ਨਾਲਾ ਵੀ ਢਿੱਲਾ ਬੰਨ ਕੇ ਰੱਖਦਾ, ਮੈਂ ਉਹ ਦੱਸ ਹੀ ਦਿੰਦਾ ਹੁਣ। ਅੱਛਾ ਉਹਦੇ 'ਚ ਇਹ ਚੱਕਰ ਆ ਜੀ ਵੀ ਉਹਨਾਂ ਨੇ ਨਾ ਫੈਮਿਲੀ ਮੈਂਬਰ ਨੂੰ ਇੱਕ ਨੂੰ ਮੁੰਡੇ ਦਾ ਕਿਸੇ ਦਾ ਫੋਨ ਆ ਗਿਆ ਸੀ ਤੇ 5 ਮਿੰਟਾਂ 'ਚ ਬੰਦੇ ਨੂੰ ਫੜ ਲਿਆ ਸੀ। ਤੇ ਮੈਂ ਤਾਂ ਆਣਾ ਵੀ ਜਿਹੜਾ ਨਹੀਂ ਪਤਾ ਲੱਗਦਾ ਕਿੱਥੋਂ ਕਾਲਾਂ ਆਉਂਦੀਆਂ, ਕਿੱਥੋਂ ਕੀ ਹੁੰਦਾ, ਤੇ ਆ ਕਿਹਨੇ ਕਰਾਈ ਆ ਬੇਅਦਬੀ, ਹਨਾ। ਤੇ ਇਹ ਉਹ ਮਿੰਟ 'ਚ ਦੱਸ ਦੇਣਗੇ, ਉਹਨਾਂ ਨੂੰ ਰੱਖ ਲਓ। ਤੇ ਨਾਲੇ ਉਹ 99 ਸਾਲਾਂ ਦੇ ਨੇੜੇ ਤੇੜ ਹੋਣੇ ਆ, 90 ਸਾਲਾਂ ਦੇ, ਤੇ ਉਹ ਰਿਕਾਰਡ ਹੋ ਜਾਊਗਾ ਵੀ ਇੰਨੇ ਸਾਲਾਂ ਦੇ ਵਿਅਕਤੀ ਨੂੰ ਸਰਕਾਰ ਨੇ, ਗੌਰਮੈਂਟ ਨੇ ਇਹ ਜੋਬ ਦਿੱਤੀ ਜੀ। ਤੇ ਨਾਲੇ ਉਹਨਾਂ ਨੂੰ ਪੈਸੇ ਦਾ ਸਰਕਾਰੀ ਦਾ ਲਾਲਚ ਆ, ਤੇ ਨਾਲੇ ਉਹਨਾਂ ਦੀ ਤਮੰਨਾ ਪੂਰੀ ਹੋ ਜੂ। ਠੀਕ ਹੈ ਜੀ। ਇਹ ਤੇ ਕਰੋ ਜੀ ਕਮੈਂਟ। ਜੀ ਨਹੀਂ ਮੈਂ ਤੇ ਕੀ ਕਮੈਂਟ ਕਰਨਾ ਭਾਜੀ। ਗੱਲ ਇਹ ਆ ਕਿ ਇਹਦੇ ਵਿੱਚ ਅਸੀਂ ਇੱਕ ਮੌਕੇ ਦੀ ਸਰਕਾਰ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਬਈ ਸਾਰਾ ਕੁਝ ਸਾਫ਼ ਕਰੋ। ਜਿਹੜੇ ਬੰਦਿਆਂ ਨੇ ਜੋ ਕੀਤਾ ਉਹਨਾਂ ਨੇ ਆਪਣੀਆਂ ਭੁਗਤ ਕੇ ਤੇ ਆਪਦਾ ਕਹਿ ਲਓ ਕਿ ਪਾਸੇ ਹੋ ਗਏ ਨੇ।
ਤੇ ਗੱਲ ਇਹ ਆ ਕਿ ਜੇ ਕੋਈ ਮਤਲਬ ਕਿ ਕਿਸੇ ਮਾਮਲੇ ਦੇ ਵਿੱਚ ਕੋਈ ਢਿੱਲ ਮੱਠ ਰੱਖ ਕੇ ਗਿਆ ਹੈ ਜਾਂ ਕੋਈ ਉਹਦੀ ਇਨਵੋਲਵਮੈਂਟ ਹੈ ਇਸ ਮਾਮਲੇ ਦੇ ਵਿੱਚ, ਤਾਂ ਉਹਨੂੰ ਫੜ ਕੇ ਅੰਦਰ ਕਰੋ। ਆਪਾਂ ਇਹ ਥੋੜੀ ਕਹਾਂਗੇ ਕਿ ਜੌਬ ਤੇ ਬਿਠਾਓ। ਮੇਰੇ ਖਿਆਲ ਦੇ ਨਾਲ ਸਾਨੂੰ ਇਹ ਕਹਿਣਾ ਚਾਹੀਦਾ ਕਿ ਭਾਈ ਜੋ ਗਏ ਸੋ ਗਏ, ਜਿਹੜਾ ਕੋਈ ਬੰਦਾ ਦੋਸ਼ੀ ਉਹ ਲੱਭੋ, ਉਹਨੂੰ ਠੋਕੋ। ਠੋਕੋ ਤੋਂ ਭਾਵ ਕੀ ਹੈ ਕਿ ਅੰਦਰ ਠੋਕੋ। ਸੋ ਇਹ ਗੱਲ ਹੈ, ਮੇਰਾ ਤਾਂ ਇਹ ਮੰਨਣਾ ਹੈ ਕਿ ਨਿਆਂ ਹੋਣਾ ਚਾਹੀਦਾ। ਨਹੀਂ ਤਾਂ ਫਿਰ ਕਈ ਵਾਰ ਕਹਾਣੀ ਦੂਸਰੇ ਪਾਸੇ ਤੁਰ ਪੈਂਦੀ ਹੈ। ਨਿਰਾਸ਼ਤਾ ਜਿਹੜੀ ਹੁੰਦੀ ਹੈ ਨਾ, ਉਹ ਨਰਕ ਦਾ ਰਾਹ ਖੋਲ ਦਿੰਦੀ ਹੈ। ਸੋ ਇਸ ਕਰਕੇ ਸਾਨੂੰ ਕਿਸੇ ਵੀ ਕੌਮ ਨੂੰ, ਚਾਹੇ ਉਹ ਇੱਥੇ ਸਾਡੇ ਪੰਜਾਬ ਚ ਕਿਉਂ ਦੂਸਰੀਆਂ ਘੱਟ ਗਿਣਤੀਆਂ ਵੀ ਨੇ, ਇਹ ਸਾਨੂੰ ਉਹਨਾਂ ਚ ਵੀ ਨਿਰਾਸ਼ਤਾ ਨਹੀਂ ਫੈਲਣ ਦੇਣੀ ਚਾਹੀਦੀ। ਤਾਂ ਸਾਡੀ ਸਿੱਖ ਕੌਮ ਚ ਵੀ ਜੋ ਨਿਰਾਸ਼ਤਾ ਹੈ ਉਹ ਵੀ ਦੂਰ ਕਰਨੀ ਚਾਹੀਦੀ। ਉਹ ਸੈਂਟਰ ਦਾ ਵੀ ਕੰਮ ਹੈ ਔਰ ਇਹਦੀ ਸਰਕਾਰ ਦਾ ਵੀ ਕੰਮ ਹੈ। ਮੇਰਾ ਇਹ ਮੰਨਣਾ ਹੈ ਕਿ ਤੁਹਾਡੇ ਕੋਲ ਇਹ ਕਿਉਂ ਦਾ ਜਵਾਬ ਹੋਣਾ ਚਾਹੀਦਾ ਕਿ ਕਿਉਂ ਹੋ ਰਹੀਆਂ ਨੇ ਇਹ ਚੀਜ਼ਾਂ। ਤਾਂ ਕਿਉਂ ਨੂੰ ਲੱਭੋਗੇ ਤਾਂ ਵੈਸੇ ਜ਼ਿੰਦਗੀ ਚ ਵੀ ਠੀਕ ਰਹਿੰਦਾ, ਤੇ ਜੇ ਪ੍ਰਸ਼ਾਸਕੀ ਤੌਰ ਤੇ ਵੀ ਦੇਖੋਗੇ ਤਾਂ ਉਹ ਵੀ ਠੀਕ ਹੈ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਜੀ ਸੁਖਦੇਵ ਸਿੰਘ। ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਤੁਹਾਡੀ ਸ਼ੈਲੀ ਬਹੁਤ ਲਾਈਕ ਕਰਦੇ ਆ, ਜਦੋਂ ਤੁਸੀਂ ਵਿਅੰਗ ਕਰਦੇ ਹੋ ਨਾ ਕਿਸੇ ਤੇ, ਬਹੁਤ ਵਧੀਆ ਹੁੰਦਾ। ਅੱਛਾ, ਮੇਰੇ ਦੋ ਛੋਟੇ ਜਿਹੇ ਸਵਾਲ ਹੈ ਵੀ ਇੱਕ ਤਾਂ ਜਿਹੜੀਆਂ ਹੁਣ ਹੈਗੀਆਂ ਕਿਸਾਨ ਜਥੇਬੰਦੀਆਂ, ਇਹ ਅਕਾਲੀ ਗਵਰਨਮੈਂਟ ਤੇ ਕਾਂਗਰਸ ਵੇਲੇ ਤਾਂ ਇੰਨੀਆਂ ਨਹੀਂ ਸੀ ਉੱਠੀਆਂ, ਹੁਣ ਕੋਈ ਇਹਨਾਂ ਦੇ ਪਿੱਛੇ ਹੈ ਕੋਈ? ਤੇ ਨੰਬਰ 2 ਵੀ ਜਿਹੜੀ ਬਿਊਰੋਕ੍ਰੇਸੀ ਹੈ, ਮੇਰਾ ਖਿਆਲ ਹੈ ਵੀ ਉਹ ਨਾ ਸੈਂਟਰ ਦੇ ਸ਼ਹਿਰਾਂ ਤੇ ਨੱਚ ਰਹੀ ਹੈ। ਤੁਹਾਨੂੰ ਜ਼ਿਆਦਾ ਪਤਾ ਹੋਣਾ, ਇਸ ਕਰਕੇ ਨਾ ਇਹਨੂੰ ਹਾਰਡ ਟਾਈਮ ਦੇ ਰਹੇ ਆ ਵੀ ਕਿਵੇਂ ਨਾ ਇਹਨੂੰ ਫੇਰ ਕੀਤਾ ਜਾਵੇ। ਮੈਨੂੰ ਤਾਂ ਐਂ ਲੱਗਦਾ ਇਸੇ ਕਰਕੇ ਕਿਸੇ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ, ਬਿਊਰੋਕ੍ਰੇਸੀ ਨੂੰ ਚਲਾਉਣਾ ਤਾਂ ਸਰਕਾਰ ਦਾ ਕੰਮ ਹੈ। ਬਿਊਰੋਕ੍ਰੇਸੀ ਤਾਂ ਹਮੇਸ਼ਾ ਦੇਖੋ ਕਹਿ ਲਓ ਕਿ ਉਹਨਾਂ ਦੇ ਨਾਲ ਵੀ ਰੱਖਦੀ ਹੁੰਦੀ, ਉਹਨਾਂ ਦੇ ਨਾਲ ਰੱਖਦੀ ਹੁੰਦੀ ਹੈ। ਤਾਂ ਬਿਊਰੋਕ੍ਰੇਸੀ ਤਾਂ ਇੱਕੋ ਜਿਹੀ ਹੁੰਦੀ ਹੈ ਹਰੇਕ ਸਟੇਟ ਦੇ ਵਿੱਚ। ਪਰ ਸਾਡੀ ਸਰਕਾਰ ਕੀ ਕਰ ਰਹੀ ਹੈ? ਅੱਛਾ, ਮਮਤਾ ਬੈਨਰਜੀ ਕਹਿੰਦੀ ਹੈ ਕਿ ਬਈ ਜੇਕਰ ਤੁਸੀਂ ਸਾਨੂੰ ਖਰਾਬ ਕੀਤਾ ਤੇ ਅਸੀਂ GST ਦੇਣਾ ਹੀ ਬੰਦ ਕਰ ਦਿਆਂਗੇ ਤੁਹਾਨੂੰ। ਇਹ ਹੁੰਦੀ ਹੈ ਗਟਸ। ਤੇ ਸਾਡੇ ਕੀ ਆ ਕਿ ਤੀਜੇ ਮਹੀਨੇ ਇੱਥੋਂ ਇੱਕ ਟਵੀਟ ਕਰ ਦਿੰਦੇ ਨੇ ਜਾਂ ਪ੍ਰੈਸ ਨੋਟ ਰਿਲੀਜ਼ ਕਰ ਦਿੰਦੇ ਨੇ ਕਿ ਸਾਡਾ ਪੈਸਾ ਦੇ ਦਿਓ ਜੀ। ਇਹ ਦੋਨਾਂ ਚੀਜ਼ਾਂ ਚ ਬੁਨਿਆਦੀ ਫਰਕ ਆ। ਸੋ ਤੁਹਾਨੂੰ ਹਿੰਮਤ ਦਿਖਾਉਣੀ ਚਾਹੀਦੀ ਆ, ਤੁਹਾਨੂੰ ਥੋੜੀ ਜੁਰਤ ਦਿਖਾਉਣੀ ਚਾਹੀਦੀ ਆ। ਅੱਜ ਕੱਲ੍ਹ ਜੁਰਤਾਂ ਤੋਂ ਬਗੈਰ ਗੱਲ ਬਣਦੀ ਨਹੀਂ ਹੈ। ਸੋ ਇਸ ਕਰਕੇ ਮਾਨ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿੱਥੇ ਸਾਡੇ ਹੱਕ ਹਕੂਕਾਂ ਦੀ ਗੱਲ ਆ, ਉੱਥੇ ਥੋੜਾ ਅੜਨਾ ਵੀ ਚਾਹੀਦਾ ਹੈ। ਇਹ ਤਾਂ ਹਾਲ ਦੀ ਘੜੀ ਗੁਜਰਾਤ ਦੇ ਵਿੱਚ ਪਕੌੜੇ ਹੀ ਤਲੀ ਜਾ ਰਹੇ, ਸਮੋਸੇ ਬਣਾਈ ਜਾ ਰਹੇ ਆ। ਤਾਂ ਸਮੋਸਾ ਤਲ ਤੋਂ ਹੁਣ ਥੋੜਾ ਜਿਹਾ ਵੇਲ ਮਿਲੇ ਤੇ ਇੱਧਰ ਸੋਚੋ। ਤੇ ਬਾਕੀ ਰਹੀ ਗੱਲ ਕਿਸਾਨ ਆਗੂਆਂ ਦੀ, ਕਿਸਾਨਾਂ ਪਹਿਲਾਂ ਵੀ ਸੰਘਰਸ਼ ਕੀਤਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਬੜੇ ਮੋਰਚੇ ਲੱਗੇ ਨੇ, ਇਹਨਾਂ ਦਾ ਤਾਂ ਇਤਿਹਾਸ ਹੈ ਕਿਸਾਨਾਂ ਦਾ। 19ਵੀਂ ਸਦੀ ਚ ਵੀ ਕੁਝ ਮੋਰਚੇ ਸਾਹਮਣੇ ਆਉਂਦੇ ਨੇ। 20ਵੀਂ ਸਦੀ ਚ ਪਗੜੀ ਸੰਭਾਲ ਜੱਟਾ ਲਹਿਰ, ਮੁਜ਼ਾਹਰਾ ਲਹਿਰ। ਫਿਰ ਜੇ ਤੁਸੀਂ ਦੇਖੋਗੇ ਤਾਂ ਮੋਗੇ ਵਾਲਾ ਜਿਹੜਾ ਉਹ ਸੀਗਾ, ਬਹੁਤ ਤਕੜਾ ਇੱਕ ਅੰਦੋਲਨ ਬਣ ਗਿਆ ਸੀ ਬਾਅਦ ਦੇ ਵਿੱਚ। ਬਥੇਰੇ ਨੇ ਇਸ ਤਰ੍ਹਾਂ ਦੇ, ਜੇ ਤੁਸੀਂ ਦੇਖੋਗੇ ਤਾਂ ਬਈ ਬਹੁਤ ਨੇ। ਫਿਰ ਜੇ ਰਾਜੇਵਾਲ ਹੋਰਾਂ ਨੇ ਜਿਹੜਾ ਸੀ ਤੇ ਦਹਾਕੇ ਚ ਚੰਡੀਗੜ੍ਹ ਚ ਮੋਰਚਾ ਲਾਇਆ ਸੀਗਾ, ਬਥੇਰੇ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ। ਤਾਂ ਗੱਲ ਇਹ ਹੈ ਕਿ ਜਿਹੜੀ ਬਾਦਲ ਸਰਕਾਰ ਸੀਗੀ, ਬਾਦਲ ਸਰਕਾਰ ਵੇਲੇ ਇਹ ਜਥੇਬੰਦੀਆਂ ਜਿਹੜੀਆਂ ਉਹ ਐਉਂ ਸੀਗਾ ਕਿ ਉਹਨਾਂ ਦਾ ਰਾਜਨੀਤੀ ਕਰਨ ਦਾ ਢੰਗ ਹੈ, ਗੱਲ ਲੰਬੀ ਹੋ ਜਾਣੀ ਆ। ਉਹਨਾਂ ਨੇ ਇੱਕ ਕਿਸਾਨ ਆਗੂ ਨੂੰ ਤੇ ਆਪਣੇ ਮੰਤਰੀ ਮੰਡਲ ਚ ਬਿਠਾ ਰੱਖਿਆ ਸੀਗਾ ਇੱਕ ਤਰ੍ਹਾਂ ਨਾਲ। ਇੱਕ ਆੜਤੀਏ ਨੂੰ ਲਾ ਛੱਡਿਆ ਸੀਗਾ ਦੂਸਰੇ ਪਾਸੇ, ਆੜਤੀਆਂ ਵਾਲੇ ਪਾਸੇ। ਤਾਂ ਮਤਲਬ ਕਿ ਉਹ ਤਾਂ ਇਸ ਤਰ੍ਹਾਂ ਦੀ ਰਾਜਨੀਤੀ। ਅਤੇ ਜਿਹੜੇ ਬਚੇ ਖੁਚੇ ਸੀ ਉਹਨਾਂ ਦੇ ਘਰ ਅੱਗੇ ਪੁਲਿਸ ਲਾ ਰੱਖਦੇ ਸੀਗੇ। ਜਿੱਥੇ ਵੀ ਆਉਣਾ ਹੁੰਦਾ ਸੀਗਾ 2 ਪੁਲਿਸ ਵਾਲੇ ਖਿਲਾਰ ਛੱਡਦੇ ਸੀ ਵੀ ਬਾਹਰ ਨਹੀਂ ਨਿਕਲਣਾ, ਖਬਰਦਾਰ ਚ ਬਾਹਰ ਨਿਕਲਿਓ। ਤੇ ਹੁਣ ਇਹਨਾਂ ਨੇ ਜਿਹੜੇ ਕਾਂਗਰਸ ਆ ਜਾਂ ਆਮ ਆਦਮੀ ਪਾਰਟੀ ਵਾਲੇ ਆ, ਬਈ ਇਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਕਿਸਾਨਾਂ ਨੂੰ। ਤੇ ਕਿਸਾਨ ਅੰਦੋਲਨ ਨੇ ਉਹਨਾਂ ਨੂੰ ਦੁਬਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਤਾਕਤ ਦੇ ਦਿੱਤੀ ਆ। ਪਰ ਜੇ ਇਸ ਤਰ੍ਹਾਂ ਚੱਲਦੇ ਰਹੇ ਤਾਂ ਮੇਰਾ ਮੰਨਣਾ ਹੈ ਕਿ ਗਲਤ ਆ। ਤੁਸੀਂ ਦੇਖੋਗੇ ਪਬਲਿਕ ਹੁਣ ਸਿੱਧੀ ਹੋਣੀ ਸਟਾਰਟ ਹੋ ਗਈ ਇਹਨਾਂ ਨੂੰ, ਕਿਉਂਕਿ ਉਹ ਕਹਿ ਰਹੇ ਆ ਕਿ ਤੁਸੀਂ ਕਿਸਾਨ ਹੁਣ ਘੱਟ ਹੋ, ਆਰਗੇਨਾਈਜ਼ਡ ਮੌਬ ਜ਼ਿਆਦਾ ਹੋ ਤੁਸੀਂ। ਤੋ ਇਹ ਅੱਜ ਮਤਲਬ ਕਿ ਤੁਸੀਂ ਦੇਖੋਗੇ ਬਹੁਤ ਸਾਰੇ ਧਰਨਿਆਂ ਤੇ ਉਲਟ ਆਵਾਜ਼ਾਂ ਉੱਠ ਰਹੀਆਂ ਨੇ ਉਹਦੇ। ਜੀ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ।
ਆਪਦਾ ਜੀ ਮਿੰਟੂ ਜੀ ਸਵਾਲ ਪੁਲਿਸ ਨਾਲ ਜੁੜਿਆ ਹੋਇਆ ਜੀ। 2 ਪੁਲਿਸ ਅਫਸਰ ਬੜੇ ਰੌਲੇ 'ਚ ਰਹੇ ਆ, ਸਮੇਧ ਸੈਣੀ ਤੇ ਉਮਰਾ ਨੰਗਲ ਜੀ। ਉਹਨਾਂ ਦੀ ਮੁੜ ਕੇ ਕੁੱਗ ਸੁੱਗ ਨਹੀਂ ਉਹਨਾਂ ਦੇ ਕੇਸਾਂ ਦੀ ਲੱਗੀ। ਕੀ ਉਹ ਉਹਨਾਂ ਨੂੰ ਮਿਲ ਜੂ ਸਜ਼ਾ ਕੋਈ ਰਹਿੰਦੀ ਦੁਨੀਆ ਤੱਕ, ਕਿ ਏਦਾਂ ਹੀ ਚੱਲੀ ਜਾਊ ਕੇਸ ਜੀ? ਇਹੀ ਸਵਾਲ ਸੀ। ਠੀਕ ਹੈ ਜੀ ਦੇਖੋ, ਨਹੀਂ ਸੁਮੇਧ ਸੈਣੀ ਤੇ ਉਮਰਾ ਨੰਗਲ ਦੋਨੇ ਕੇਸਾਂ ਦੇ ਵਿੱਚ ਤੇ ਉਲਝੇ ਹੋਏ ਆ। ਫਿਰ ਗੱਲ ਤਾਂ ਉਹੀ ਹੈ ਨਾ ਕਿ ਕੇਸ ਚਲਾਉਣੇ ਆ ਜੁਡੀਸ਼ਰੀ ਨੇ, ਜਾਂ ਕਹ ਲਓ ਕਿ ਜੋ ਸਾਡੀ ਇੱਥੇ ਦੀ ਲਾਅ ਐਨਫੋਰਸਮੈਂਟ ਏਜੰਸੀ ਹੈ, ਪੁਲਿਸ ਹੈ, ਇਹਨਾਂ ਨੇ ਕੇਸ ਟ੍ਰਾਇਲ ਕਰਵਾਉਣੇ ਹੁੰਦੇ ਤਾਂ ਟ੍ਰਾਇਲ ਫਿਰ ਉਹਦੇ ਤਾਂ ਚੇਲੇ ਵਾਲੇ ਨੇ ਕਈ। ਸੁਮੇਧ ਸੈਣੀ ਦਾ ਤੁਸੀਂ ਨਾਮ ਲਿਆ, ਉਹਦਾ ਇੱਕ ਚੇਲਾ ਵਾਲਾ ਤਾਂ ਸੈਂਟਰ ਦੇ ਵਿੱਚ, ਜਿਹੜਾ ਉਹਨੂੰ ਐਲਾਨੀਆ ਆਪਣਾ ਗੁਰੂ ਮੰਨਦਾ ਜੀ, ਉਹਦਾ ਸੈਂਟਰ ਦੀ ਇੱਕ ਬਹੁਤ ਵੱਡੀ ਏਜੰਸੀ 'ਚ ਬੈਠਾ ਹੈ। ਹੁਣ ਨਾ ਜਿਵੇਂ ਉਹ ਕਾਲਰ ਭਾਈ ਸਾਹਿਬ ਨੇ ਕਿਹਾ ਕਿ ਨਾ ਤਾਂ ਮੈਂ ਵੀ ਨਹੀਂ ਲੈਣਾ, ਉਹਨਾਂ ਨੇ ਨਾਲੇ ਦਾ ਇਸ਼ਾਰਾ ਕਰ ਦਿੱਤਾ ਤੇ ਮੈਂ ਸੈਂਟਰ ਦਾ ਇਸ਼ਾਰਾ ਕਰ ਦਿੱਤਾ ਕਿ ਇੱਥੋਂ ਹੀ ਗਏ ਨੇ ਉਹ ਜੀ। ਬਿਲਕੁਲ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਤੇ ਹੈ ਨਾ ਭਾਈ, ਇਹ ਚੀਜ਼ਾਂ ਹੈਗੀਆਂ ਨੇ। ਤੇ ਉਮਰਾ ਨੰਗਲ ਦਾ ਤਾਂ ਭਾਈ ਕਹਿ ਲਓ ਕਿ ਪਤਾ ਨਹੀਂ ਲੱਕ ਕਿਹੋ ਜਿਹਾ ਇਹਨਾਂ ਦਾ, ਕਿ ਇੱਕ ਕੇਸ ਹਾਈ ਕੋਰਟ ਚੱਲ ਰਿਹਾ ਹੈ, ਇੱਕ ਉਰੇ ਬਹਿਬਲ ਵਾਲਾ ਚੱਲ ਰਿਹਾ ਹੈ, ਕੋਟਕਪੂਰੇ ਵਾਲਾ। ਮਤਲਬ ਕਿ ਪਤਾ ਨਹੀਂ ਕਿੱਦਾਂ, ਵੈਸੇ ਤੇ ਅੰਦਰ ਜਾ ਕੇ ਆਇਆ, ਪਰ ਮੈਨੂੰ ਲੱਗਦਾ ਕਿ ਸ਼ਾਇਦ ਲੱਕ ਦੇ ਨਾਲੋਂ ਇਹਨਾਂ ਦਾ ਅੱਜ ਕੱਲ ਕਹਿ ਲਈਏ ਕਿ ਉਤਲਾ ਕੰਮ ਜ਼ਿਆਦਾ ਚੱਲਦਾ ਹੈ। ਸੋ ਇਸ ਕਰਕੇ, ਕਿਉਂਕਿ ਪੁਲਿਸ ਨਾਲ ਜੁੜੇ ਲੋਕ ਨੇ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਦੇ ਟ੍ਰਾਇਲ ਦੇ ਵਿੱਚ ਉਹ ਜਿਹੜੀ ਤੇਜ਼ੀ ਆਉਣੀ ਚਾਹੀਦੀ ਉਹ ਨਹੀਂ ਆ ਸਕੀ। ਹੋਣਾ ਚਾਹੀਦਾ, ਨਿਆਂ ਹੋਣਾ ਚਾਹੀਦਾ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਸਮੇਧ ਸੈਣੀ ਨੂੰ ਜਿਉਂਦੇ ਜੀ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਕਿ ਪੀੜ ਕੀ ਹੁੰਦੀ ਹੈ, ਜੇਲ੍ਹ ਕੀ ਹੁੰਦੀ ਹੈ, ਨਜਾਇਜ਼ ਕੀ ਹੁੰਦਾ ਹੈ, ਧੱਕਾ ਕੀ ਹੁੰਦਾ ਹੈ, ਅਹਿਸਾਸ ਹੋਣਾ ਚਾਹੀਦਾ ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਤੇ ਇੰਨੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ, ਉੱਤਰ ਦੇਣ ਦੇ ਲਈ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪਹਿਲਾਂ ਖਬਰਾਂ ਤੇ ਚਰਚਾ ਕੀਤੀ ਤੇ ਬ੍ਰੇਕ ਤੋਂ ਪਾਰ ਫਿਰ ਤੁਹਾਡੇ ਸਵਾਲਾਂ ਤੇ ਆਪਾਂ ਚਰਚਾ ਕੀਤੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।